ਪੰਜਾਬ ਦੇ ਹਿੰਦੂਆਂ ਨੇ ਕਿਵੇਂ ਪਹਿਲੀ ਮਰਦਮਸ਼ੁਮਾਰੀ 'ਚ ਜਿਹੜੀ 1951 ਦੇ ਵਿੱਚ ਹੋਈ ਆਪਣੀ ਮਾਂ ਬੋਲੀ ਵੱਲ ਪਿੱਠ ਕੀਤੀ। ਸਰਕਾਰ ਕੇਂਦਰ ਦੇ ਵਿੱਚ ਜਿਹੜੀ ਪੰਜਾਬੀ ਨੂੰ ਜ਼ਬਾਨ ਮੰਨਣ ਨੂੰ ਤਿਆਰ ਨਹੀਂ ਹੈ, ਬਾਕੀ ਸੂਬੇ ਬਣ ਜਾਂਦੇ ਨੇ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਗੁਜਰਾਤੀ, ਤੇ ਪੰਜਾਬੀ ਨੂੰ ਕਹਿੰਦੇ ਨੇ ਗਵਾਰੋਂ ਕੀ ਭਾਸ਼ਾ ਹੈ। ਅੱਜ ਜਦੋਂ ਅਸੀਂ ਕਹਿੰਦੇ ਹਾਂ ਜੀ ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢੇ ਗਏ ਜਾਂ ਰਾਜਧਾਨੀ ਵੀ ਬਾਹਰ, ਉਹਦਾ ਕਾਰਨ ਅਗੇਨ ਸਾਡੇ ਪੰਜਾਬ ਦੇ ਹਿੰਦੂ ਭਰਾ ਭੈਣਾਂ ਨੇ 51 ਤੋਂ ਬਾਅਦ 1961 ਦੇ ਵਿੱਚ ਦੁਬਾਰਾ ਮਰਦਮਸ਼ੁਮਾਰੀ ਹੋਈ ਔਰ ਉਹੀ ਜਿਹੜਾ ਡਟ ਕੇ ਉਹਨਾਂ ਨੇ ਐਲਾਨ ਕੀਤਾ ਕਿ ਬਈ ਅਸੀਂ ਹਿੰਦੀ ਲਿਖਾਣੀ ਆਪਣੀ ਜ਼ਬਾਨ। ਇੱਧਰ ਤਾਂ ਹਿੰਦੂ ਹਾਕਮਾਂ ਨੇ ਸਿੱਖਾਂ ਨੂੰ ਇਹ ਕਹਿ ਕੇ ਕਿ ਇਹ ਗਵਾਰਾਂ ਦੀ ਭਾਸ਼ਾ ਹੈ, ਪੰਜਾਬੀ ਸੂਬਾ ਦੇਣ ਤੋਂ ਨਾ ਕਰ ਦਿੱਤੀ, ਲੰਬੀ ਸਟਰਗਲ ਕਰਨੀ ਪਈ। ਪਰ ਦੂਸਰੇ ਪਾਸੇ ਵੱਡਾ ਤਬਕਾ ਪਾਕਿਸਤਾਨ ਦੇ ਵਿੱਚ ਖੁਦ ਹੀ ਆਪਣੇ ਆਪ ਨੂੰ ਇਹ ਕਹਿਣ ਲੱਗ ਗਿਆ, ਪੰਜਾਬੀ ਖਾਸ ਤੌਰ ਕੇ, ਇਹ ਤਾਂ ਗਵਾਰਾਂ ਦੀ ਦਿਹਾਤੀ ਜ਼ਬਾਨ ਹੈ। ਜਿਸ ਜ਼ਬਾਨ ਦੇ ਵਿੱਚ ਬਾਬਾ ਫਰੀਦ, ਗੁਰੂ ਨਾਨਕ ਪਾਤਸ਼ਾਹ और शाह हुसैन और बुल्ले शाह और वारिस शाह होए होण ते उस जबान च जिहड़ा इस तो मुनकर होना, हालांकि इहदे रीजन ज़्यादा पोलिटिकल ने। साडी तां बाणी गुरु ग्रंथ साहिब गुरमुखी च है, पंजाबी च है, और जदों ये UN वालों कहा जाता है कि जी जबानां मर रही ने ते जदों तक एक भी सिख जिउंदा है इस धरती दे उत्ते उदों तक पंजाबी जिंदा है। ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਗੋਦੀ ਜ਼ਿੱਦ 'ਚ ਪਲ ਕੇ ਜਵਾਨ ਹੋਇਓ, ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ। ਜੇ ਪੰਜਾਬੀ ਪੰਜਾਬੀ ਹੀ ਕੂਕਣਾਈ, ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ। ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫॉर ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 21 ਫਰਵਰੀ 2025 10 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪੈਲਫਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਾਰਥ ਕੈਰੋਲੀਨਾ ਤੋਂ ਇੱਕ ਗੁਰਸਿੱਖ ਕਪਲ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅਸੀਂ ਇਹਨਾਂ ਗੁਰਸਿੱਖ ਜੋੜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661949484। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ।
ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਹਿਸਟੋਰੀਕਲ ਡੇ ਬਾਰੇ ਕਿ ਅੱਜ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨਿਆ ਗਿਆ ਇੰਟਰਨੈਸ਼ਨਲ ਮਾਂ ਬੋਲੀ ਦਿਵਸ ਹੈ ਔਰ 25 ਸਾਲ ਪਹਿਲਾਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ 21 ਫਰਵਰੀ ਦਾ ਦਿਨ ਕੌਮਾਂਤਰੀ ਮਾਂ ਬੋਲੀ ਦਿਵਸ ਵੱਲੋਂ ਐਲਾਨਿਆ ਸੀ। ਸੋ ਅਸੀਂ ਸਮੂਹ ਪੰਜਾਬੀ ਪਿਆਰਿਆਂ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੰਦੇ ਹਾਂ ਔਰ ਸਾਡੀ ਮਾਂ ਬੋਲੀ ਪੰਜਾਬੀ ਜਿਹੜੀ ਹੈ ਇੱਕ ਅਮੀਰ ਜ਼ੁਬਾਨ ਹੈ ਔਰ ਪਰ ਅਫਸੋਸ ਪੰਜਾਬ ਦੀ ਧਰਤੀ ਦੇ ਜਾਏ ਬਹੁ ਗਿਣਤੀ ਹਿੰਦੂ ਅਤੇ ਮੁਸਲਮਾਨ ਆਪਣੀ ਮਾਂ ਬੋਲੀ ਤੋਂ ਹੀ ਮੁਨਕਰ ਹੋ ਗਏ ਸਨ। ਅੱਜ ਲਹਿੰਦੇ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਲਈ ਇੱਕ ਨਵੀਂ ਲਹਿਰ ਉਮੜੀ ਹੈ ਔਰ ਜਿਸ ਦਾ ਆਪਾਂ ਸਵਾਗਤ ਕਰਦੇ ਹਾਂ ਔਰ ਭਾਰਤੀ ਕਬਜ਼ੇ ਵਾਲੇ ਪੰਜਾਬ ਦੀਆਂ ਮੁਸ਼ਕਲਾਂ ਦੀ ਸ਼ੁਰੂਆਤ ਉਦੋਂ ਹੀ ਹੋਈ ਜਦੋਂ ਪੰਜਾਬ ਦੇ ਹਿੰਦੂਆਂ ਨੇ ਪੰਜਾਬੀ ਦੀ ਥਾਂ ਹਿੰਦੀ ਨੂੰ ਆਪਣੀ ਮਾਂ ਬੋਲੀ ਲਿਖਵਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਉਸ ਪਿਆਰੀ ਗੁਰਸਿੱਖ ਜੋੜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਆਪਣਾ ਨਾਂ ਵੀ ਨਹੀਂ ਦੇਣਾ ਚਾਹੁੰਦੇ। ਪਿਛਲੇ ਵਰੇ ਵੀ ਉਹਨਾਂ ਨੇ ਖੁੱਲ੍ਹ ਕੇ ਮਦਦ ਕੀਤੀ। ਇਸ ਵਾਰ ਵੀ ਭਾਵੇਂ ਜਦੋਂ ਸਮਾਗਮ ਜੋ ਵਾਸ਼ਿੰਗਟਨ DC ਸੀ ਉਸ 'ਚ ਉਹ ਨਹੀਂ ਆਏ, ਲੇਕਿਨ ਉਹਨਾਂ ਨੇ ਬੀਤੇ ਕੱਲ੍ਹ ਹੀ ਕਾਲ ਕਰਕੇ ਆਪਣੇ ਵੱਲੋਂ ਜਿਹੜਾ ਹੈ ਉਹ ਆਪਣਾ ਬਣਦਾ ਹਿੱਸਾ ਜਿਹੜਾ ਇਹ ਪਾਇਆ। ਔਰ ਮੈਂ ਜਿਵੇਂ ਅਕਸਰ ਇਹ ਕਹਿੰਦਾ ਕਿ ਇਹ ਜਿਹੜੇ ਗੁਪਤ ਰਹਿ ਕੇ ਪੰਥ ਨੂੰ ਪਿਆਰ ਕਰਨ ਵਾਲੇ, ਕੌਮ ਦੀ ਚੜ੍ਹਦੀ ਕਲਾ ਦੇਖਣ ਵਾਲੇ ਗੁਰਸਿੱਖ ਵੀਰ ਭੈਣਾਂ ਨੇ, ਇਹ ਸਾਡਾ ਅਸਲ ਸਰਮਾਇਆ ਨੇ। ਸਾਨੂੰ ਹੌਸਲਾ ਮਿਲਦਾ ਹੈ। ਅਸੀਂ ਸਮਝਦੇ ਹਾਂ ਕਿ ਜਿਸ ਰਸਤੇ ਤੇ ਅਸੀਂ ਤੁਰੇ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਕੋਲ ਵਾਪਸੀ ਦੇਣ ਲਈ ਧੰਨਵਾਦ ਦੇ 4 ਲਫ਼ਜ਼ ਨੇ ਜਾਂ ਸਾਡੇ ਪਿਆਰ 'ਚ, ਉਹਨਾਂ ਦੇ ਪਿਆਰ 'ਚ ਉਮੜਦਾ ਸਾਡਾ ਦਿਲ ਹੈ। ਹੋਰ ਸਾਡੇ ਕੋਲ ਕੀ ਹੈ? ਕਿਉਂਕਿ ਬਹੁਤ ਵਾਰ ਜਿਹੜੇ ਲੋਕ ਜਿਹਨਾਂ ਨੂੰ ਥੋੜ੍ਹੇ ਬਹੁਤ ਸਾਧਨ ਮਿਲਦੇ ਨੇ ਜਾਂ ਜਿਹੜੇ ਐਨਰਿਚ ਹੁੰਦੇ ਨੇ, ਅਮੀਰ ਹੁੰਦੇ ਨੇ, ਉਹ ਅਮੀਰ ਇਵੇਂ ਹੀ ਬਣਦੇ ਨੇ ਕਿ ਵੀ ਬਹੁਤ ਸਾਰੇ ਇਹ ਦੇਖਦੇ ਨੇ ਵੀ ਉਹ ਕਿੱਥੇ ਇਨਵੈਸਟ ਕਰਨ ਔਰ ਉਸ 'ਚੋਂ ਉਹਨਾਂ ਨੂੰ ਫਾਇਦਾ ਹੋਏ। ਸੋ ਕਦੇ ਵੀ ਜਿਹੜਾ ਰਿਚ ਬੰਦਾ ਹੈ, ਔਰ ਕਈ ਵਾਰ ਇਹ ਪੁੱਛਿਆ ਜਾਏਗਾ ਕਿ ਜੀ ਜਿਹੜੇ ਬਹੁਤ ਇੱਥੇ, ਇੱਕ ਵਾਰੀ ਮੈਨੂੰ ਇੱਕ ਪਾਕਿਸਤਾਨੀ ਵੀਰ ਨੇ ਪੁੱਛਿਆ ਕਿ ਜਿੰਨਾ ਪੈਸਾ ਇਸ ਵੇਲੇ ਸਿੱਖਾਂ ਕੋਲ ਹੈ, ਅਮੀਰ ਜਿੰਨੇ ਨੇ, ਉਹਨਾਂ ਦਾ ਡਰਟ ਰਿਚ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ। ਤਾਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਜਾਂ ਕੌਮੀ ਕਾਜ਼ ਲਈ ਤਾਂ ਜਿਹੜਾ ਉਹ ਕਮੀ ਨਹੀਂ ਹੋਣੀ ਚਾਹੀਦੀ। ਤੇ ਮੈਂ ਉਹਨਾਂ ਨੂੰ ਜੋਕਿੰਗਲੀ ਕਿਹਾ, ਮੈਂ ਕਿਹਾ ਵੀ ਅਮੀਰ ਬੰਦਾ ਕਿਵੇਂ ਬਣਦਾ ਕਿ ਉਹਦੇ 'ਚ ਇੱਕ ਸੈਂਸ ਹੁੰਦੀ ਹੈ ਵੀ ਉਹ ਕਿੱਥੇ ਕਦੋਂ ਇਨਵੈਸਟ ਕਰੇ, ਉਹਦਾ ਮਲਟੀਪਲਾਈ ਹੋਏਗਾ, ਕਿੰਨੀ ਦੇਰ ਬਾਅਦ ਉਹ ਜਿਹੜਾ ਉਹਦਾ ਮਫਾਦ ਚੁੱਕੇਗਾ। ਤੇ ਮੈਂ ਕਿਹਾ ਵੀ ਇਹ ਜਿਹੜੀਆਂ ਸਿਆਸੀ ਆਜ਼ਾਦੀ ਮੂਵਮੈਂਟਸ ਹੁੰਦੀਆਂ ਨੇ, ਰੈਵੋਲੂਸ਼ਨਰੀ ਮੂਵਮੈਂਟਸ ਹੁੰਦੀਆਂ ਨੇ, ਇਹ ਤਾਂ ਜਾਨ ਜੋਖਮ 'ਚ ਪਾਉਣ ਦਾ ਕੰਮ ਹੁੰਦਾ ਹੈ। ਅਮੀਰ ਤਾਂ ਇਹਦੇ ਨੇੜੇ ਨਹੀਂ ਲੱਗਦੇ ਔਰ ਰਾਦਰ ਉਹ ਡਿਸਟੈਂਸ ਕਰਦੇ ਨੇ ਇਸ ਸਾਰੇ ਤੋਂ, ਕਿਉਂਕਿ ਉਹਨਾਂ ਨੂੰ ਤਾਂ ਫਾਇਦਾ ਇਹੀ ਲੱਗਦਾ ਹੁੰਦਾ ਹੈ ਕਿ ਜਿਹੜਾ ਐਸਟੈਬਲਿਸ਼ਡ ਢਾਂਚਾ ਹੈ। ਮੈਂ ਕਿਹਾ ਇਸੇ ਲਈ ਬਹੁਤ ਵਾਰੀ ਅਸੀਂ ਰਾਜਧਾਨੀਆਂ ਦੇ ਲੋਕਾਂ 'ਤੇ ਵੀ ਸ਼ਿਕਾਇਤ ਕਰਦੇ ਹਾਂ ਕਿ ਦਿੱਲੀ ਵਾਲੇ ਜਾਂ ਦੂਜਾ, ਮੈਂ ਕਿਹਾ ਜੀ ਉਹ ਨੈਨਕਿੰਗ ਹੋਏ ਜਦੋਂ ਚਾਈਨਾ ਦਾ ਰੈਵੋਲੂਸ਼ਨ ਹੋਇਆ ਜਾਂ ਮਾਸਕੋ ਹੋਏ, ਜੇ ਰੂਸ ਦੀ ਤਬਦੀਲੀ ਲਿਆਂਦੀ ਤੇ ਇੰਡਸਟਰੀਅਲ ਵਰਕਰਸ ਨੇ ਲਿਆਂਦੀ ਸੀ ਉਹਨਾਂ, ਔਰ ਉਹਨਾਂ ਦੀ ਸਾਰੀ ਮੂਵਮੈਂਟ ਹੀ ਜਿਹੜੇ ਉਹਨਾਂ ਦੇ ਜ਼ਾਰ ਸੀ, ਵੱਡੇ ਵੱਡੇ ਲੋਕ ਜਿਹੜੇ ਵੱਡੇ ਜ਼ਿਮੀਂਦਾਰ ਸੀ, ਉਹਨਾਂ ਦਾ ਉਹਨਾਂ ਨੇ ਸਫਾਇਆ ਕੀਤਾ। ਇਸੇ ਤਰ੍ਹਾਂ ਚੀਨ ਦੇ ਵਿੱਚ ਖੇਤੀ ਮਜ਼ਦੂਰਾਂ ਨੇ ਉਸ ਮੂਵਮੈਂਟ ਨੂੰ ਲਿਆਂਦਾ। ਔਰ ਫਰਾਂਸ ਦੇ ਜੇ ਰੈਵੋਲੂਸ਼ਨ ਦੀ ਗੱਲ ਕਰੀਏ ਤਾਂ ਉਹਦੇ 'ਚ ਵੀ ਜਿਹੜੇ ਕਾਮਨ ਕਿਸਾਨ ਆਏ ਔਰ ਉਹਨਾਂ ਨੇ ਫਿਰ ਉਹ ਹੱਥ ਕੂੜਿਆਂ ਵਾਲੇ ਜਿਹੜੇ ਸੀ ਉਹਨਾਂ ਨੂੰ ਜਿਹੜਾ ਉਹ ਪਨਿਸ਼ ਕੀਤਾ। ਔਰ ਈਵਨ ਅਸੀਂ ਆਪਣੀ ਧਰਤੀ 'ਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲਾ 1710 ਦੇ ਵਿੱਚ ਸਿੱਖ ਰਾਜ ਸਥਾਪਿਤ ਕੀਤਾ ਔਰ ਉਹਨਾਂ ਨੇ ਪਹਿਲਾ ਜਿਹੜਾ ਆਰਡੀਨੈਂਸ ਕੱਢਿਆ ਸੀ ਕਿ ਜ਼ਮੀਨ ਵਾਹੁਣ ਵਾਲੇ ਜ਼ਮੀਨ ਦੇ ਮਾਲਕ ਨੇ, ਤੇ ਉਹ ਆਮ ਕਾਮਨ ਕਿਰਤੀ ਕਿਸਾਨ ਔਰ ਜਿਨ੍ਹਾਂ ਨੂੰ ਬਿਲਕੁਲ ਸਮਾਜ ਦੇ ਸਭ ਤੋਂ ਥੱਲੜੇ ਪੌੜੇ ਦੇ ਉੱਤੇ ਰੱਖ ਕੇ ਦੁਰਕਾਰਿਆ ਹੋਇਆ ਸੀ, ਉਹਨਾਂ ਦਾ ਹੀ ਜਿਹੜਾ ਉਹ ਰੈਵੋਲੂਸ਼ਨ ਸੀ, ਤਬਦੀਲੀ ਸੀ। ਇਹ ਵੱਖਰੀ ਕਹਾਣੀ ਹੈ ਕਿ ਵੀ ਐਕਸੈਪਸ਼ਨ ਕੋਈ ਨਾ ਕੋਈ ਹੋ ਸਕਦੀ ਹੈ, ਕੋਈ ਵਿਰਲਾ ਟਾਵਾਂ ਉਹਨਾਂ ਚੋਂ ਨਿਕਲ ਆਏ। ਸੋ ਮੈਂ ਕਿਹਾ ਜੀ ਇਹ ਰੀਜ਼ਨ ਹੈ ਕਿ ਵੀ ਖਾਲਿਸਤਾਨ ਤਾਂ ਬਹੁਤਿਆਂ ਨੂੰ ਲੂਜ਼ਿੰਗ ਪ੍ਰੋਪੋਜੀਸ਼ਨ ਲੱਗਦੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜੀ ਇੰਡੀਆ ਦਾ ਵੀਜ਼ਾ ਨਹੀਂ ਮਿਲੇਗਾ, ਉੱਥੇ ਸਾਡੇ ਘਰਦਿਆਂ ਨੂੰ ਤੰਗ ਕਰਨਗੇ, ਇਹ ਪਤਾ ਨਹੀਂ ਕਦੋਂ ਬਣਨਾ ਵੀ ਹੈ ਕਿ ਨਹੀਂ ਬਣਨਾ। ਇਸ ਕਿਸਮ ਦਾ ਸਾਰਾ ਪਾਰਟ ਹੁੰਦਾ ਜਿਹੜੀ ਹਕੀਕਤ ਹੈ। ਇਸ ਲਈ ਮੈਂ ਹਮੇਸ਼ਾ ਜਦੋਂ ਇਹ ਮਾਣ ਕਰਦਾ ਕਿ ਜਦੋਂ ਇਹ
ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਵੱਲ ਦੇਖਦੇ ਹਾਂ ਤੇ ਲਾਲੋ ਦੇ ਕੋਧਰੇ ਦੀ ਰੋਟੀ ਖਾ ਕੇ, ਔਰ ਪਹਿਲਾ ਪੜਾਅ ਗੁਰੂ ਨਾਨਕ ਸਾਹਿਬ ਜਦੋਂ ਪਹਿਲੀ ਉਦਾਸੀ ਤੇ ਨਿਕਲੇ ਸੁਲਤਾਨਪੁਰ ਲੋਧੀ ਤੋਂ, ਤੇ ਉਹ ਪਹਿਲਾ ਪੜਾਅ ਭਾਈ ਲਾਲੋ ਦੇ ਘਰ ਕੀਤਾ ਸੀ। ਔਰ ਅਸੀਂ ਉਸ ਸਾਖੀ ਤੋਂ ਵਾਕਿਫ ਹੈ ਕਿ ਭਾਈ ਕਿਰਤੀ ਦੀ ਜਿਹੜੀ ਕਿਰਤ ਹੈ ਉਹ ਦੁੱਧ ਹੈ ਤੇ ਜਿਹੜੇ ਦੂਸਰੇ ਨੇ ਉਹ ਲਹੂ ਹੈ। ਭਾਵੇਂ ਇਸ ਨੂੰ ਉਦੋਂ ਦੇਖਿਆ ਜਾਏ, ਅੱਜ ਦੇਖਿਆ ਜਾਏ, ਅੱਜ ਵੀ ਉਹ ਕਹਾਣੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਹੈ। ਤੇ ਜਿਹੜੇ ਸਾਡੇ ਵੀਰ ਭੈਣਾਂ ਬਖਸ਼ੇ ਹੋਏ ਸਤਿਗੁਰੂ ਦੇ ਉਸ ਪਿਆਰ ਦੇ ਪਾਤਰ ਬਣਦੇ ਨੇ ਕਿ ਜਿਹੜੇ ਸਟਰਗਲ ਕਰਕੇ ਅਮੀਰੀ ਵੱਲ ਵਧੇ ਨੇ ਜਾਂ ਗੁਰੂ ਨੇ ਉਹਨਾਂ ਨੂੰ ਸਾਧਨ ਦਿੱਤੇ ਨੇ, ਜਿਵੇਂ ਮੈਂ ਇਸ ਕਪਲ ਦਾ ਜ਼ਿਕਰ ਕਰਦਾ, ਪਰ ਉਹਨਾਂ ਨੂੰ ਆਪਣੀ ਜੜ ਨਹੀਂ ਭੁੱਲੀ ਹੈ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੀਡੀਆ ਦਾ ਕਿੰਨਾ ਵੱਡਾ ਰੋਲ ਹੈ। ਔਰ ਉਹਨਾਂ ਨੇ, ਭੈਣ ਜੀ ਨੇ ਵੀ ਕਿਹਾ ਕਿ ਨਹੀਂ, ਇਹ TV 84 ਇਵੇਂ ਹੀ ਚੜ੍ਹਦੀ ਕਲਾ 'ਚ ਰਹੇਗਾ, ਤੁਸੀਂ ਬਿਲਕੁਲ ਫਿਕਰ ਨਾ ਕਰੋ। ਸੋ ਅਸੀਂ, ਮੇਰਾ ਜੀ ਕਰਦਾ ਮੈਂ ਉਹਨਾਂ ਦੀ ਨਿੱਜੀ ਜਾਣਕਾਰੀ ਵੀ ਦੱਸਾਂ, ਪਰ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ। ਸੋ ਅਸੀਂ ਫਿਰ ਵੀ ਐਕਨੋਲੇਜ ਕਰਦੇ ਹਾਂ ਕਿ ਇਸ ਕਿਸਮ ਦੇ ਵੀਰ ਭੈਣਾਂ ਸਾਡਾ ਸਰਮਾਇਆ ਨੇ। ਗੱਲ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ, ਇਤਿਹਾਸਕ ਦਿਨ, ਹਿਸਟਰੀ, ਤਾਰੀਖ, ਬੇਸ਼ੱਕ ਬੀਤੇ ਦਾ ਇਤਿਹਾਸ ਲਫ਼ਜ਼ ਹੈ ਕਿ ਇਵੇਂ ਹੋਇਆ। ਔਰ ਯੂਨਾਈਟਿਡ ਨੇਸ਼ਨਸ ਭਾਵੇਂ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਵੀ ਡੰਡਾ ਚੁੱਕਿਆ ਹੋਇਆ ਉਹਨੂੰ ਡਿਸਟਰੋਏ ਕਰਨ ਲਈ, ਦੂਸਰਾ ਵੀ, ਪਰ ਸੈਕੰਡ ਵਰਲਡ ਵਾਰ ਤੋਂ ਬਾਅਦ, ਉਸ ਤੋਂ ਪਹਿਲਾਂ ਲੀਗ ਆਫ ਨੇਸ਼ਨਸ ਸੀ, ਫਸਟ ਵਰਲਡ ਵਾਰ ਤੋਂ ਬਾਅਦ ਹੋਂਦ 'ਚ ਆਈ ਲੀਗ ਆਫ ਨੇਸ਼ਨਸ। ਸੈਕੰਡ ਵਰਲਡ ਵਾਰ ਰੋਕ ਨਹੀਂ ਸੀ ਸਕੀ, ਪਰ ਉਸ ਤੋਂ ਬਾਅਦ ਮੁਲਕਾਂ ਨੇ, 50 ਮੁਲਕੀ ਅਜੇ ਸਨ, ਉਹਨਾਂ ਦੇ ਨੁਮਾਇੰਦਿਆਂ ਨੇ ਸੈਨ ਫਰਾਂਸਿਸਕੋ 'ਚ ਬੈਠ ਕੇ UN ਚਾਰਟਰ ਹਿਊਮਨ ਰਾਈਟਸ ਤਿਆਰ ਕੀਤਾ। ਯੂਨਾਈਟਿਡ ਨੇਸ਼ਨ ਜਿਹਦਾ ਅੱਜ $6-7 ਬਿਲੀਅਨ ਦਾ ਬਜਟ ਹੈ, ਔਰ ਉਹਦੇ 'ਚ ਸ਼ਾਇਦ 18% ਜਿਹੜਾ ਅਮਰੀਕਾ ਵੱਲੋਂ ਦਿੱਤਾ ਜਾਂਦਾ ਹੈ। ਸੋ ਯੂਨਾਈਟਿਡ ਨੇਸ਼ਨਸ ਦੇ ਵਿੱਚ ਸਿਰਫ ਪੋਲੀਟੀਕਲ ਡਿਸਕਸ਼ਨਸ ਤੱਕ ਗੱਲ ਮਹਿਦੂਦ ਨਹੀਂ ਹੈ ਕਿ ਜੀ ਇੱਕ ਜਨਰਲ ਅਸੈਂਬਲੀ ਹੈ। ਅੱਜ UN ਦੇ 193 ਮੁਲਕ ਮੈਂਬਰ ਨੇ ਵੀ ਉਹ ਇਕੱਠੇ ਹੁੰਦੇ ਨੇ ਸਤੰਬਰ ਦੇ ਮਹੀਨੇ 'ਚ, ਜਾਂ ਉਹਨਾਂ ਦੀ ਸਿਕਿਉਰਿਟੀ ਕੌਂਸਲ ਹੈ, ਉਹ 5 ਜਿਹੜੇ ਨੇ ਵੱਡੇ, ਜਦੋਂ ਕੋਈ ਕ੍ਰਾਈਸਿਸ ਹੁੰਦਾ ਉਹਦੀ ਮੀਟਿੰਗ ਕਰਦੇ ਨੇ, ਔਰ ਵੀਟੋ ਇਹਨਾਂ ਦੇ ਕੋਲ ਹੈ, ਔਰ ਇਹ ਉਹ। ਪਰ ਯੂਨਾਈਟਿਡ ਨੇਸ਼ਨਸ ਦੇ ਥੱਲੇ ਬਹੁਤ ਸਾਰਾ ਕੰਮ ਗਲੋਬਲੀ, ਜਿੱਥੇ ਹਿਊਮੈਨਿਟੀ ਦੇ ਭਲੇ ਦਾ ਹੋਇਆ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਵੇਂ ਉਹ ਫੂਡ ਪ੍ਰੋਗਰਾਮ ਹੈ, ਜਿੱਥੇ ਕਿ ਭੁੱਖੇ ਔਰ ਖਾਸ ਤੌਰ 'ਤੇ ਅਫਰੀਕਨ ਕੰਟੀਨੈਂਟ 'ਚ, ਔਰ ਇੱਕ ਸਟੇਜ ਦੇ ਉੱਤੇ ਈਵਨ ਭਾਰਤ ਵੀ ਫੂਡ ਡੈਫਿਸਿਟ ਹੋਣ ਕਰਕੇ। ਸੋ ਬਹੁਤ ਸਾਰੇ ਜਿਹੜੇ ਫੂਡ ਏਡ ਪ੍ਰੋਗਰਾਮ ਨੇ ਯੂਨਾਈਟਿਡ ਨੇਸ਼ਨ ਦੇ ਥੱਲੇ। ਫਿਰ ਬਿਮਾਰੀਆਂ, ਇੱਕ ਜ਼ਮਾਨਾ ਸੀ ਕਿ ਕਿਤੇ ਕੋਈ ਸਮਾਲ ਪੌਕਸ, ਚੇਚਕ ਨਾਲ ਮਰ ਰਿਹਾ, ਕੋਈ ਟਾਈਫਾਇਡ ਨਾਲ ਮਰ ਰਿਹਾ, ਕੋਈ ਪੋਲੀਓ ਨਾਲ ਜਿਹੜਾ ਹੈ ਉਹ ਵਿਕਲਾਂਗ ਹੋ ਰਿਹਾ, ਔਰ ਦੂਸਰਾ। ਸੋ ਅੱਜ ਜੇ ਬਹੁਤ ਸਾਰੀਆਂ ਬਿਮਾਰੀਆਂ ਈਦਰ ਐਲੀਮੀਨੇਟ ਹੋਈਆਂ ਨੇ ਜਾਂ ਕੁਛ ਜਿਹੜੀਆਂ ਉਹ ਚੈੱਕ ਹੋਈਆਂ, ਤਾਂ ਉਹਦੇ 'ਚ ਯੂਨਾਈਟਿਡ ਨੇਸ਼ਨਸ ਦੇ ਇਹਨਾਂ ਪ੍ਰੋਗਰਾਮਾਂ ਦਾ ਬਹੁਤ ਵੱਡਾ ਰੋਲ ਹੈ। ਫਿਰ ਇੱਕ ਜ਼ਮਾਨਾ ਸੀ ਫੂਡ ਬਹੁਤ ਸਾਰਾ, ਅਸੀਂ ਵੀ ਲਫ਼ਜ਼ ਕਿ ਟਿੱਡੀ ਦਲ ਪੈ ਗਿਆ, ਟਿੱਡੀ ਦਲ ਨੂੰ ਉਡਾਣ 'ਤੇ ਲੱਗਿਆ ਹੁੰਦਾ ਸੀ ਡੱਬੇ, ਉਹ ਡਰਮ ਖੜਕਾ ਕੇ। ਨਹੀਂ ਤਾਂ ਜਿੱਥੇ ਉਹ ਪੂਰਾ, ਮੈਂ ਤਾਂ ਦੇਖਿਆ ਹੋਇਆ ਆਪਣੇ ਬਚਪਨ ਦੇ ਵਿੱਚ, ਉਹ ਜਦੋਂ ਆਉਂਦਾ ਸੀ ਸਾਰਾ ਹਨੇਰਾ ਹੋ ਜਾਂਦਾ ਸੀ 4 ਸਵੇਰੇ, ਔਰ ਜਿੱਥੇ ਫਸਲ ਤੇ ਉਹਨੇ ਬਹਿਣਾ ਅਗਲੇ ਦਿਨ ਜਾਂ 2 ਦਿਨ ਬਾਅਦ ਜਦੋਂ ਉੱਡਣਾ, ਉਦੋਂ ਤੱਕ ਉਹਨੂੰ ਚੱਟ ਜਾਣਾ ਸਾਰੇ। ਤੇ ਇਹ ਵੀ ਯੂਨਾਈਟਿਡ ਨੇਸ਼ਨਸ ਦੇ ਥੱਲੇ ਉਹਨਾਂ ਨੇ, ਹੁਣ ਅੱਜ ਦੁਨੀਆ 'ਚ ਟਿੱਡੀ ਦਲ ਐਗਜ਼ਿਸਟ ਨਹੀਂ ਕਰਦਾ, ਉਹਨਾਂ ਨੇ ਕਿਵੇਂ ਹੈਲੀਕਾਪਟਰਾਂ ਰਾਹੀਂ ਮਾਰ ਕੇ ਸਪਰੇ ਜਾਂ ਦੂਜਾ ਉਹਨਾਂ ਦਾ ਬੀਜਨਾਸ ਕੀਤਾ। ਸੋ ਕਹਿਣ ਦਾ ਮਤਲਬ ਹੈ, ਇਸੇ ਤਰ੍ਹਾਂ ਜਦੋਂ ਅਸੀਂ ਯੂਨੈਸਕੋ ਦੇ ਹੈਰੀਟੇਜ ਪ੍ਰੋਗਰਾਮ ਦੇਖਦੇ ਹਾਂ ਵੀ ਕਿਹੜੀਆਂ ਬਿਲਡਿੰਗਸ ਜਿਹੜੀਆਂ ਹਿਸਟੋਰੀਕਲ ਨੇ, ਉਹਨਾਂ ਨੂੰ ਸੰਭਾਲਣਾ, ਉਹਨਾਂ ਨੂੰ ਡਿਕਲੇਅਰ ਕਰਨਾ ਕਿ ਭਾਈ ਇਹ ਹੈਰੀਟੇਜ ਸਾਈਟ ਹੈ, ਉਹ ਕਿਲੇ ਹੋਣ, ਹਵੇਲੀਆਂ ਹੋਣ, ਰਿਲੀਜੀਅਸ ਪਲੇਸਿਸ ਹੋਣ, ਪਲੇਸਿਸ ਆਫ ਇੰਪੋਰਟੈਂਸ ਹੋਣ, ਇਹ ਬਹੁਤ ਵੱਡਾ ਕੰਮ ਜਿਹੜਾ ਹੈ ਯੂਨੈਸਕੋ ਦੇ ਥੱਲੇ। ਔਰ ਦੂਸਰਾ, ਔਰ ਹੋਰ ਵੀ ਬਹੁਤ ਸਾਰੇ ਮਲਟੀਪਲ ਪ੍ਰੋਗਰਾਮਸ ਨੇ, ਔਰ ਇਹ ਵੀ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਇਹ ਇੱਕ ਵੱਡਾ ਚੈਲੰਜ ਸੀ, ਔਰ ਅੱਜ ਵੀ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਹੁਣ ਅੱਜ 8 ਬਿਲੀਅਨ ਤੋਂ ਜ਼ਿਆਦਾ ਦੁਨੀਆ ਦੀ ਆਬਾਦੀ ਹੈ, ਔਰ ਇਹ ਗੰਭੀਰਤਾ ਦੇ ਨਾਲ ਵਿਚਾਰ ਸੀ ਕਿ ਜ਼ਬਾਨ, ਲੈਂਗੁਏਜ ਜਿਹਨੂੰ ਅਸੀਂ ਬੋਲੀ ਕਹਿੰਦੇ ਹਾਂ, ਕਿ ਇਨਸਾਨੀ ਰੇਸ ਭਾਵੇਂ ਜਿਹੜੀ ਅੱਡ-ਅੱਡ ਕੰਟੀਨੈਂਟਸ ਦੇ ਵਿੱਚ ਅੱਡ-ਅੱਡ ਕਬੀਲਿਆਂ ਦੇ ਰੂਪ 'ਚ, ਅੱਡ-ਅੱਡ ਕੌਮਾਂ ਦੇ ਰੂਪ 'ਚ, ਜਾਂ 193 ਮੁਲਕਾਂ ਦੇ ਰੂਪ 'ਚ ਸਾਹਮਣੇ ਹੈ, ਜਿਨ੍ਹਾਂ ਦੀਆਂ ਹਜ਼ਾਰਾਂ ਬੋਲੀਆਂ ਨੇ, ਹਜ਼ਾਰਾਂ,
ਔਰ ਜਿਹੜੀਆਂ ਜਦੋਂ ਕਬੀਲੇ ਵਿਖਰ ਜਾਂਦੇ ਨੇ ਜਾਂ ਉਹਨਾਂ ਦੇ ਅੱਗੋਂ ਪੁਸ਼ਤ ਜਿਹੜੀ ਹੈ ਉਹ ਜ਼ੁਬਾਨ ਬੋਲਣੀ ਛੱਡ ਦਿੰਦੀ ਹੈ ਜਾਂ ਕੋਈ ਹੋਰ ਉਹਨਾਂ ਦੇ ਉੱਤੇ ਕੋਈ ਜ਼ੁਲਮ ਹੁੰਦਾ ਹੈ, ਕੋਈ ਹੋਰ ਜ਼ੁਬਾਨ ਠੋਸੀ ਜਾਂਦੀ ਹੈ ਤੇ ਉਹ ਜ਼ੁਬਾਨ ਐਲੀਮੀਨੇਟ ਹੋ ਜਾਂਦੀ ਹੈ। ਸੋ ਇਸ ਗੱਲ ਨੂੰ ਲੈ ਕੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਫਿਕਰਮੰਦੀ ਹਮੇਸ਼ਾ ਰਹੀ ਹੈ ਕਿ ਇਹ, ਔਰ ਅਸੀਂ ਜਦੋਂ ਗੁਰਬਾਣੀ ਦੇ ਆਧਾਰਿਤ ਗੱਲ ਕਰਦੇ ਹਾਂ ਤੇ ਗੁਰੂ ਸਾਹਿਬ ਨੇ ਤਾਂ ਯਾਦ ਦਹਾਨੀ ਕਰਵਾਈ ਸੀ ਕਿ ਕੀਤੀਆ ਖਾਣੀ ਕੀਤੀਆਂ ਬਾਣੀ ਕੇਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਂਤ। ਹੁਣ ਕਿੰਨੀਆਂ ਫਾਰਮ ਆਫ ਲਾਈਫਸ ਨੇ ਬਾਣੀ, ਬੋਲੀਆਂ, ਜ਼ਬਾਨਾਂ, ਕਿ ਬਈ ਇਹ ਜਿਹੜੀ ਡਾਈਵਰਸਿਟੀ ਹੈ ਬੋਲੀਆਂ ਦੀ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤੀ ਹੈ। ਹਰ ਇੱਕ ਨੇ ਇੱਕ ਦੂਸਰੇ ਦੇ ਨਾਲ, ਈਵਨ ਜਦੋਂ ਅਸੀਂ ਜਾਨਵਰਾਂ ਦੀ ਗੱਲ ਕਰਦੇ ਹਾਂ, ਅੱਜ ਵੀ ਜਦੋਂ ਪੰਛੀਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੰਗਲ, ਕਿ ਵੀ ਉਹਨਾਂ ਦੀ ਕਮਿਊਨੀਕੇਸ਼ਨ ਕਿਸ ਲੈਵਲ ਦੀ ਹੈ। ਹਾਥੀਆਂ ਬਾਰੇ ਹੈ ਕਿ ਮੀਲਾਂ ਤੱਕ ਉਹ ਕਿਵੇਂ ਸਾਊਂਡ ਵੇਵਸ ਥਰੋ ਕਰਦੇ ਨੇ ਔਰ ਉਹਨਾਂ ਦੇ ਜਿਹੜੀ ਨਸਲਦਿਆਂ ਨੂੰ ਸਮਝ ਆਉਂਦੀ ਹੈ। ਪੰਛੀ ਕਿਵੇਂ ਕਮਿਊਨੀਕੇਟ ਕਰਦੇ ਨੇ। ਈਵਨ ਪਲਾਂਟਸ, ਇਹ ਇਕੱਲਾ ਇਹੀ ਨਹੀਂ ਹੈ ਕਿ ਪੌਦਿਆਂ ਦੇ ਵਿੱਚ ਜਾਂ ਪਲਾਂਟਸ ਦੇ ਵਿੱਚ ਲਾਈਫ ਹੁੰਦੀ ਹੈ ਜਿਹਨੂੰ ਇਹ ਕਿਹਾ ਜਾਂਦਾ ਹੈ, ਉਹ ਕਮਿਊਨੀਕੇਟ ਕਰਦੇ ਨੇ, ਉਹ ਰੋਂਦੇ ਵੀ ਨੇ, ਉਹ ਹੱਸਦੇ ਵੀ ਨੇ, ਉਹ ਖੁਸ਼ ਵੀ ਹੁੰਦੇ ਨੇ, ਉਹ ਉਹਨਾਂ ਦੇ ਵਿੱਚ ਫੰਜਾਈ ਜਾਂ ਫੰਗਸ ਜਿਹੜੀ ਹੈ ਉਹ ਕਮਿਊਨੀਕੇਸ਼ਨ ਔਰ ਐਂਡ ਆਫ ਕੋਰਸ ਉਹ ਰੀਪਰੋਡਿਊਸ ਵੀ ਕਰਦੇ ਨੇ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਹੈ ਉਹ ਇੱਕ ਫਿਨੋਮੀਨਾ ਹੈ ਜਿਹਨੂੰ ਅੱਜ ਵੀ ਅੱਡ-ਅੱਡ ਖੇਤਰਾਂ ਦੇ ਸਾਇੰਟਿਸਟ ਸਟੱਡੀ ਕਰਦੇ ਨੇ। ਔਰ ਮੈਂ ਲੇਟੈਸਟ ਦੇਖ ਰਿਹਾ ਸੀ ਵੀ ਯੂਨੈਸਕੋ ਦੇ ਮੁਤਾਬਕ ਦੁਨੀਆ ਦੇ ਵਿੱਚ ਕੁੱਲ 8324 ਜ਼ਬਾਨਾਂ ਨੇ। 8324 ਔਰ ਬਹੁਤ ਸਾਰੀਆਂ ਅਲੋਪ ਹੋ ਚੁੱਕੀਆਂ। ਇਹ ਵੀ ਹੈ ਕਿ ਕੁਛ ਮਹੀਨਿਆਂ ਦੇ ਵਿੱਚ ਹਰ ਮਹੀਨੇ ਕੁਛ ਨਾ ਕੁਛ ਕੋਈ ਜਦੋਂ ਕੋਈ ਬੋਲਣ ਵਾਲਾ ਨਹੀਂ ਰਹੇਗਾ ਤੇ ਉਹ ਜ਼ਬਾਨ ਤਾਂ ਅਲੋਪ ਹੋਏਗੀ। ਹੁਣ ਇਸ ਸਭ ਦੇ ਚਲਦਿਆਂ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਬੇਸਡ ਕੁਛ ਬੰਗਲਾਦੇਸ਼ੀਆਂ ਨੇ ਉਸ ਵੇਲੇ ਕੋਫੀ ਅਨਾਨ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਸੀ, ਉਹਨੂੰ ਲਿਖਿਆ ਕਿ ਕਿਉਂ ਨਾ ਜਿੱਥੇ ਯੂਨਾਈਟਿਡ ਨੇਸ਼ਨਸ ਅੱਡ-ਅੱਡ ਦਿਨ ਐਲਾਨਦਾ ਹੈ ਕਿ ਇਹ ਹਿਊਮਨ ਰਾਈਟਸ ਡੇ ਹੈ, ਇਹ ਡੇ ਅਗੇਂਸਟ ਟਾਰਚਰ ਹੈ, ਇਹ ਜੈਨੋਸਾਈਡ ਰਿਮੈਂਬਰੈਂਸ ਡੇ ਹੈ, ਇਵੇਂ ਸਾਰੇ ਸਾਲ ਦੇ ਕੈਲੰਡਰ 'ਚ ਤੁਹਾਨੂੰ ਬਹੁਤ ਸਾਰੇ ਜਿਹਨੂੰ ਯੂਨਾਈਟਿਡ ਨੇਸ਼ਨ ਸੈਲੀਬ੍ਰੇਟ ਕਰਦਾ ਤਾਂ ਕਿ ਉਸ ਗੱਲ ਦੇ ਉੱਤੇ ਫੋਕਸ ਹੋਏ। ਸੋ ਉਹਨਾਂ ਨੇ ਲਿਖਿਆ ਵੀ ਕਿਉਂ ਨਾ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਹੋਏ ਔਰ ਉਸ ਨੂੰ UN ਵੱਲੋਂ ਜਿਹੜਾ ਇੱਕ ਦਿਨ ਦੇ ਤੌਰ ਤੇ ਮਾਨਤਾ ਦਿੱਤੀ ਜਾਏ। ਹੁਣ ਇਹਦਾ ਕਾਰਨ ਸੀ ਕਿ ਬੰਗਲਾਦੇਸ਼ ਨੇ ਜਾਂ ਬੰਗਲਾਦੇਸ਼ੀਆਂ ਨੇ, ਉਦੋਂ ਤੱਕ ਬੰਗਲਾਦੇਸ਼ ਬਣ ਚੁੱਕਾ ਸੀ 1971 ਚ ਹੋਂਦ ਆਏ, ਇਹਨੂੰ ਕਿਉਂ ਜਿਹੜਾ ਇਸ਼ੂ ਨੂੰ ਲਿਆਂਦਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਕ੍ਰੈਡਿਟ ਉਸ ਗਰੁੱਪ ਨੂੰ ਜਾਂਦਾ ਹੈ। ਔਰ ਬਾਅਦ ਦੇ ਵਿੱਚ ਯੂਨੈਸਕੋ ਨੇ ਜਿਹੜਾ ਇਸ ਨੂੰ 17 ਨਵੰਬਰ 1999 ਚ 21 ਫਰਵਰੀ ਦਾ ਦਿਨ ਜਿਹੜਾ ਹੈ ਉਸ ਨੂੰ ਮੰਨਿਆ ਕਿ ਇਹ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਹੈ। ਔਰ ਇਹ 2002 ਚ ਬੰਗਲਾਦੇਸ਼ ਨੇ ਯੂਨਾਈਟਿਡ ਨੇਸ਼ਨ 'ਚ ਇਸ ਬਾਰੇ ਮਤਾ ਪਾਸ ਕਰਵਾਇਆ। ਔਰ ਇਹ ਸਾਰੇ ਦਾ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਇਹ ਵਰਾ ਸਿਲਵਰ ਜੁਬਲੀ ਡੇ ਹੈ। 25 ਸਾਲ ਪਹਿਲਾਂ 21 ਫਰਵਰੀ ਦਾ ਦਿਨ ਜਿਹੜਾ ਹੈ ਉਹ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਤੌਰ ਤੇ ਐਲਾਨਿਆ ਗਿਆ। ਔਰ ਇਹਦਾ ਇੱਕ ਆਪਣਾ ਇਤਿਹਾਸ ਹੈ। ਜਦੋਂ 47 ਦੇ ਵਿੱਚ ਸਾਡਾ ਕੰਟੀਨੈਂਟ ਡਿਵਾਈਡ ਹੁੰਦਾ ਹੈ, ਇੰਡੀਆ ਪਾਕਿਸਤਾਨ ਜਿਹੜੀ ਬ੍ਰਿਟਿਸ਼ ਕਾਲੋਨੀ ਸੀ, ਔਰ ਇਹ ਇਸ਼ੂ ਬਣਿਆ ਪਾਕਿਸਤਾਨ ਦੇ ਵਿੱਚ ਕਿ ਨੈਸ਼ਨਲ ਲੈਂਗੁਏਜ ਕਿਹੜੀ ਹੋਏ। ਹੁਣ ਕਿਉਂਕਿ ਪਾਕਿਸਤਾਨ ਦੇ ਵਿੱਚ ਉਸ ਵੇਲੇ ਜਿਹੜੀ ਦੋ ਉਹਦੇ ਫਾਰ ਅਵੇ ਹਿੱਸੇ ਸਨ, 1000 ਕਿਲੋਮੀਟਰ ਇੱਕ ਤੋਂ ਦੂਜਾ ਦੂਰ, ਇੱਕ ਮਸ਼ਰਕੀ ਪਾਕਿਸਤਾਨ ਸੀ ਜਿਹਨੂੰ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ, ਜਿਹੜਾ ਅੱਜ ਬੰਗਲਾਦੇਸ਼ ਦੇ ਰੂਪ 'ਚ ਇੱਕ ਅੱਡ ਮੁਲਕ ਹੈ, ਤੇ ਦੂਸਰਾ ਪੱਛਮੀ ਪੰਜਾਬ ਸੀ ਔਰ ਪੱਛਮੀ ਪਾਕਿਸਤਾਨ ਸੀ। ਉਸ ਦੇ ਵਿੱਚ ਪੰਜਾਬ ਔਰ ਸਿੰਧ, ਬਲੋਚਿਸਤਾਨ ਔਰ NWFP ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਿਹਨੂੰ ਹੁਣ ਖੈਬਰ ਪਖਤੂਨਖਵਾ ਕਿਹਾ ਜਾਂਦਾ ਹੈ। ਔਰ ਇਸ ਤੋਂ ਇਲਾਵਾ ਜਿਹੜੀ ਆਜ਼ਾਦ ਕਸ਼ਮੀਰ ਦੀ ਟੈਰੀਟੋਰੀ ਸੀ ਉਹਦੇ 'ਚ ਗਿਲਗਿਤ ਬਾਲਟਿਸਤਾਨ ਔਰ ਆਜ਼ਾਦ ਕਸ਼ਮੀਰ, ਮੁਜ਼ੱਫਰਾਬਾਦ ਔਰ ਦੂਸਰਾ ਅੱਜ ਭਾਵੇਂ ਗਿਲਗਿਤ ਬਾਲਟਿਸਤਾਨ ਨੂੰ ਅੱਡ ਕਰ ਦਿੱਤਾ ਗਿਆ ਹੈ। ਔਰ ਇਸੇ ਤਰ੍ਹਾਂ ਜਿਹੜਾ NWFP ਖੈਬਰ ਪਖਤੂਨਖਵਾ ਬਣ ਗਿਆ। ਲੇਕਿਨ ਜਿਹੜੀ ਜੁਆਇੰਟ ਪਾਪੂਲੇਸ਼ਨ ਦੇ ਲਿਹਾਜ਼ ਨਾਲ ਜਿਹੜੇ ਬੰਗਾਲੀ ਸਨ ਮਸ਼ਰਕੀ ਪਾਕਿਸਤਾਨ, ਉਹ ਮੈਜੋਰਿਟੀ 'ਚ ਸਨ। ਹੁਣ ਸਵਾਲ ਇਹ ਆਇਆ ਕਿ ਨੈਸ਼ਨਲ ਲੈਂਗੁਏਜ ਕਿਹੜੀ ਹੋਏ।
ਹੁਣ ਇਸ ਤੇ ਅਸੀਂ ਜ਼ਿਕਰ ਕਰਾਂਗੇ ਕਿ ਵੀ ਉਰਦੂ ਦੀ ਔਰ ਉਰਦੂ ਸਪੀਕਿੰਗ ਜਿਹੜੇ ਸਾਰੇ ਹੀ ਸੂਬੇ ਪਾਕਿਸਤਾਨ ਦੇ ਵਿੱਚ ਆਏ, ਉਹਨਾਂ 'ਚੋਂ ਕੋਈ ਸੂਬਾ ਪਹਿਲਾਂ ਤੋਂ ਤਾਂ ਉਰਦੂ ਸਪੀਕਿੰਗ ਨਹੀਂ ਸੀ ਜੀ। ਸਿਰਫ ਜਿਹੜੇ ਮਹਾਜਰ ਜਿਨ੍ਹਾਂ ਲਈ ਕਿਹਾ ਗਿਆ, ਮਾਈਗ੍ਰੈਂਟ ਲਈ ਇਹ ਲਫ਼ਜ਼ ਇਸਤੇਮਾਲ ਕੀਤਾ ਗਿਆ, ਯੂਪੀ, ਬਿਹਾਰ, ਗੁਜਰਾਤ, ਦਿੱਲੀ ਜਾਂ ਜਿਹੜਾ ਹਿੰਦੀ ਹਾਰਟਲੈਂਡ ਸੀ, ਉਸ 'ਚੋਂ ਜਿਹੜੇ ਮਾਈਗ੍ਰੇਟ ਹੋ ਕੇ ਗਏ ਜਾਂ ਹਿਜਰਤ ਕਰਕੇ ਗਏ, ਸਿਰਫ ਉਹਨਾਂ ਦੀ ਜ਼ਬਾਨ ਹੀ ਉਰਦੂ ਸੀ। ਜਿਹੜੇ ਪਾਕਿਸਤਾਨ ਦੀ ਆਬਾਦੀ ਦਾ 2% ਵੀ ਨਹੀਂ ਸੀ ਬਣਦੇ, ਔਰ ਉਹਨਾਂ 'ਚੋਂ ਬਹੁਤ ਸਾਰੇ ਕਰਾਚੀ ਦੇ ਵਿੱਚ ਜਾਂ ਸਿੰਧ ਦੇ ਵਿੱਚ ਸੈਟਲ ਹੋਏ, ਹੁਣ ਵੀ ਸੈਟਲ ਨੇ, ਔਰ ਇੱਕ ਆਪਣੇ ਆਪ 'ਚ ਉਹਨਾਂ ਦੀ ਇੱਕ ਆਪਣੀ ਜਿਹੜਾ ਕਾਫੀ ਪਕੜ ਹੈ ਸਿਸਟਮ ਦੇ ਉੱਤੇ। ਲੇਕਿਨ ਕਿਉਂਕਿ ਮੁਸਲਮਾਨਾਂ ਦੀ ਅਲੱਗ ਆਈਡੈਂਟੀਟੀ ਦੀ ਲੜਾਈ ਕਿ ਭਾਈ ਅਸੀਂ ਅੱਡ ਨੇਸ਼ਨ ਹੈ, ਅਸੀਂ ਹਿੰਦੂਆਂ ਦਾ ਹਿੱਸਾ ਨਹੀਂ ਹੈ, ਉਸ ਦੇ ਲਈ ਜਿਹੜੀ ਕਾਮਨ ਲੈਂਗੁਏਜ ਦੇ ਮੁੱਦੇ ਦੇ ਉੱਤੇ ਜਿਸ ਨੂੰ ਇਹ ਸਾਰੀ ਸਟਰਗਲ ਨੂੰ ਲੜਿਆ, ਉਹ ਉਰਦੂ ਸੀ। ਹਾਲਾਂਕਿ ਮੁਹੰਮਦ ਅਲੀ ਜਿੰਨਾ ਜਿਹੜੇ ਪਾਕਿਸਤਾਨ ਦੇ ਫਾਊਂਡਰ ਨੇ, ਕਾਇਦੇ ਆਜ਼ਮ, ਉਹਨਾਂ ਨੂੰ ਤਾਂ ਉਰਦੂ ਨਹੀਂ ਸੀ ਆਉਂਦਾ, ਬੇਸਿਕਲੀ ਉਹਨਾਂ ਦੀ ਮਦਰ ਟੰਗ ਤਾਂ ਗੁਜਰਾਤੀ ਸੀ, ਉਹ ਗੁਜਰਾਤੀ ਇਸਮਾਈਲੀ ਬੈਕਗਰਾਊਂਡ 'ਚੋਂ ਆਉਂਦੇ ਸਨ। ਲੇਕਿਨ ਜਿਵੇਂ ਵੀ ਮੈਂ ਇਸ ਡਿਬੇਟ 'ਚ ਨਹੀਂ ਜਾਵਾਂਗਾ ਕਿ ਭਾਈ ਇਹ ਇੰਨਾ ਵੱਡਾ ਫੈਸਲਾ ਜਿਹੜਾ 1948 ਦੇ ਵਿੱਚ ਪਾਕਿਸਤਾਨ ਨੇ ਕੀਤਾ ਕਿ ਉਰਦੂ ਨੂੰ ਨੈਸ਼ਨਲ ਲੈਂਗੁਏਜ ਐਲਾਨਿਆ ਗਿਆ। ਹੁਣ ਇਸ ਦਾ ਜਿਹੜਾ ਇੱਧਰਲੇ ਪੰਜਾਬ ਵਾਲਿਆਂ ਨੇ ਜਾਂ ਦੂਜਿਆਂ ਨੇ ਤਾਂ ਕੋਈ ਵਿਰੋਧ ਨਹੀਂ ਕੀਤਾ, ਇਹ ਵੀ ਇੱਕ ਸਮਝ ਤੋਂ ਬਾਹਰੀ ਗੱਲ ਹੈ ਕਿ ਭਾਈ ਇਸ ਦੇ ਉੱਤੇ ਜ਼ਰੂਰ ਜਿਹੜਾ ਹੁਣ ਜੇ ਭਾਰਤ ਦੀ ਗੱਲ ਕਰੀਏ ਤਾਂ 47 ਤੋਂ ਪਹਿਲਾਂ ਉਹਨਾਂ ਨੇ 3 ਲੈਂਗੁਏਜ ਜਿਹੜਾ ਬਾਅਦ 'ਚ ਫਾਰਮੂਲਾ ਲਾਗੂ ਕੀਤਾ, ਇਹ ਆਲਰੇਡੀ ਭਾਰਤ ਨੇ ਮੰਨਿਆ ਸੀ ਕਿ ਅਸੀਂ ਜ਼ਬਾਨ 'ਤੇ ਆਧਾਰਿਤ ਜਿਹੜਾ ਹੈ ਆਰਗੇਨਾਈਜ਼ ਕਰਾਂਗੇ ਸੂਬਿਆਂ ਨੂੰ। ਹਾਲਾਂ ਪੰਜਾਬੀ ਸੂਬੇ ਦੇ ਮੌਕੇ ਉਹਨਾਂ ਨੇ ਕਿਵੇਂ ਰੁਕਾਵਟ ਖੜੀ ਕੀਤੀ, ਉਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਇਹ ਜਿਹੜਾ ਆਰਡਰ ਸੀ, ਇਸ ਨੂੰ ਵੈਸਟ ਪਾਕਿਸਤਾਨ ਦੇ ਵਿੱਚ ਤਾਂ ਕੋਈ ਇਹਦੇ 'ਤੇ ਜੋ ਨਹੀਂ ਹੋਇਆ ਰਿਬੈਲੀਅਨ। ਹਾਲਾਂ 60-65% ਆਬਾਦੀ ਪੰਜਾਬੀਆਂ ਦੀ ਸੀ, ਅੱਜ ਦੇ ਪਾਕਿਸਤਾਨ 'ਚ ਹੈ, ਉਦੋਂ ਵੀ ਮੈਜੋਰਿਟੀ ਬੰਗਾਲੀਆਂ ਤੋਂ ਬਾਅਦ ਉਹਨਾਂ ਦਾ ਸੀ। ਲੇਕਿਨ ਬੰਗਾਲੀ ਜਿਹੜੇ ਆਪਣੀ ਮਾਂ ਬੋਲੀ ਨੂੰ ਅੰਤਾਂ ਦੀ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ, ਫਖਰ ਕਰਦੇ ਨੇ, ਉਹਨਾਂ ਨੇ ਇਸ ਦਾ ਵਿਰੋਧ ਕੀਤਾ, ਔਰ ਵਿਰੋਧ ਕਾਇਦੇ ਆਜ਼ਮ ਦੀ ਹਯਾਤੀ ਦੇ ਵੇਲੇ ਹੀ ਹੋ ਗਿਆ ਸੀ, ਕਿਉਂਕਿ ਸਾਲ ਕੁ ਬਾਅਦ ਤਾਂ ਸਤੰਬਰ 48 'ਚ ਉਹਨਾਂ ਦੀ ਡੈਥ ਹੋ ਜਾਂਦੀ ਹੈ। ਲੇਕਿਨ ਜਦੋਂ ਤੱਕ 1952 ਆਉਂਦਾ ਹੈ, ਇਹ ਸਟੂਡੈਂਟ ਲੈਵਲ ਦੇ ਉੱਤੇ ਇੱਕ ਲਹਿਰ ਬਣ ਜਾਂਦੀ ਹੈ ਕਿ ਵੀ ਅਸੀਂ, ਉਹਨਾਂ ਦੀ ਇਹ ਮੰਗ ਸੀ ਕਿ ਵੀ ਬੰਗਾਲੀ ਨੂੰ ਵੀ ਐਜ਼ ਏ ਕੌਮੀ ਜ਼ਬਾਨ ਮੰਨਿਆ ਜਾਏ। ਲੇਕਿਨ ਉਸ ਵੇਲੇ ਜਿਹੜਾ ਜੋ ਵੀ ਤਾਕਤ ਦਾ ਨਸ਼ਾ ਹੁੰਦਾ ਹੈ, ਜਾਂ ਉਹਨਾਂ ਨੂੰ ਬੰਗਾਲੀਆਂ ਨੂੰ ਸਮਝਦੇ ਸੀ ਵੀ ਹੈ ਹੀ ਕੁਛ ਨਹੀਂ ਨੇ, ਜਾਂ ਕੀ ਰੀਜ਼ਨ ਸੀ। ਹਾਲਾਂਕਿ ਇੱਕ ਅਕੋਮੋਡੇਟ ਕਰ ਵਜ੍ਹਾ ਉਰਦੂ ਜ਼ਰੂਰੀ ਵੀ ਸੀ, ਕਿਉਂਕਿ ਜੇ ਪਾਕਿਸਤਾਨ ਨੂੰ ਇੱਕ ਗਲੂ ਦੇ ਤੌਰ 'ਤੇ ਰੱਖਣ ਦੇ ਲਈ, ਤੇ ਬੰਗਾਲੀ ਨੂੰ ਵੀ ਐਜ਼ ਏ ਨੈਸ਼ਨਲ ਲੈਂਗੁਏਜ ਜਿਹੜਾ ਹੈ ਉਹ ਮਾਨਤਾ ਦਿੱਤੀ ਜਾ ਸਕਦੀ ਸੀ। ਦੂਸਰੀਆਂ ਜਿਹੜੀਆਂ ਖੇਤਰੀ ਜ਼ਬਾਨਾਂ ਨੇ, ਪੰਜਾਬੀ, ਸਿੰਧੀ, ਪਸ਼ਤੋ ਜਾਂ ਕਸ਼ਮੀਰੀ ਜਿਹੜੀ ਆਜ਼ਾਦ ਕਸ਼ਮੀਰ 'ਚ ਹੈ, ਔਰ ਬਲੋਚਾਂ ਦੀ ਆਪਣੀ ਜ਼ਬਾਨ ਹੈ, ਉਹਨਾਂ ਨੂੰ ਤੁਸੀਂ ਐਜ਼ ਏ ਪ੍ਰਾਇਮਰੀ ਲੈਂਗੁਏਜ, ਪ੍ਰਾਇਮਰੀ ਐਜੂਕੇਸ਼ਨ ਜਿਹੜਾ ਬਾਅਦ 'ਚ ਬਹੁਤ ਸਾਰੇ ਹੁਣ ਭਾਰਤ ਦੇ ਸੂਬਿਆਂ 'ਚ 3 ਲੈਂਗੁਏਜ ਫਾਰਮੂਲੇ ਦੇ ਥੱਲੇ ਕਿ ਪਹਿਲੀ ਤੋਂ ਤੁਹਾਡੀ ਮਦਰ ਟੰਗ ਹੈ, ਚੌਥੀ 'ਚ ਪਹੁੰਚਦੇ ਆ ਨੈਸ਼ਨਲ ਜਿਹਨੂੰ ਲੈਂਗੁਏਜ। ਹਾਲਾਂ ਹਿੰਦੀ ਨੂੰ ਉਹਨਾਂ ਦੇ ਕਨਸਟੀਟਿਊਸ਼ਨ 'ਚ ਕੋਈ ਨੈਸ਼ਨਲ ਲੈਂਗੁਏਜ ਨਹੀਂ ਬਣਾਇਆ ਹੋਇਆ, ਪਰ ਕਮਿਊਨੀਕੇਸ਼ਨ ਦੀ ਜ਼ਬਾਨ ਹੈ। 6ਵੀਂ 'ਚ ਅੰਗਰੇਜ਼ੀ, 3 ਜ਼ਬਾਨਾਂ, ਔਰ ਇਹ ਵੀ ਹੁਣ ਪ੍ਰੂਵ ਹੁੰਦਾ ਹੈ ਕਿ ਜਿਹੜਾ ਬੱਚੇ ਨੂੰ ਜਿੰਨੀਆਂ ਜ਼ਬਾਨਾਂ ਆਉਂਦੀਆਂ ਨੇ ਉਹਨਾਂ ਉਹ ਜ਼ਿਆਦਾ ਅੱਗੇ ਵੱਧਦਾ ਹੈ। ਪਰ ਐਨੀਵੇ ਇਹ ਇੱਕ ਵੱਡੀ ਰੁਕਾਵਟ ਹੋਈ, ਔਰ 21 ਫਰਵਰੀ 1952 ਦੇ ਦਿਨ ਜਦੋਂ ਬੰਗਾਲੀ ਨੂੰ ਕੌਮੀ ਜ਼ਬਾਨ ਦੇ ਤੌਰ 'ਤੇ ਮਾਨਤਾ ਦਿਵਾਉਣ ਦੇ ਲਈ ਢਾਕਾ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ, ਤੇ ਪੁਲਿਸ ਨੇ ਬੇਤਹਾਸ਼ਾ ਜਿਹੜਾ ਅਨਕੰਟਰੋਲਡ ਫਾਇਰਿੰਗ ਕੀਤੀ। 5 ਤੋਂ 6 ਬੰਗਾਲੀ ਨੌਜਵਾਨ, ਜਿਨ੍ਹਾਂ ਦੇ ਨਾਮ ਵੀ ਨੇ ਸਟੂਡੈਂਟ ਢਾਕਾ ਯੂਨੀਵਰਸਿਟੀ ਦੇ, ਉਹਨਾਂ ਦੀ ਮੌਤ ਹੋਈ, ਸੈਂਕੜਿਆਂ ਜ਼ਖਮੀ ਹੋਏ। ਔਰ ਇਹ ਦਿਨ ਫਿਰ ਜਿਹੜਾ ਬਣਿਆ ਉਸ ਟਰਨਿੰਗ ਪੁਆਇੰਟ। ਬਹੁਤ ਵਾਰੇ ਹੁੰਦਾ ਹੈ ਕਿ ਵੀ 1971 'ਚ ਬੰਗਲਾਦੇਸ਼ ਕਿਉਂ ਬਣਿਆ ਜਾਂ ਉਹਦੇ ਕੀ ਰੀਜ਼ਨ ਨੇ। ਮੈਂ ਸਮਝਦਾ ਵੀ ਇਸ ਦੀਆਂ ਫਾਊਂਡੇਸ਼ਨਸ ਜਿਹੜੀਆਂ ਨੇ ਉਹ ਉਦੋਂ ਹੀ ਲੇ ਹੋ ਗਈਆਂ ਸੀ ਜਦੋਂ ਬੰਗਾਲੀ ਨੂੰ ਐਜ਼ ਏ ਨੈਸ਼ਨਲ ਲੈਂਗੁਏਜ ਐਲਾਨਣ ਤੋਂ ਜਾਂ ਇੱਕ ਰੈਕਗਨਾਈਜ਼ ਕਰਨ ਤੋਂ ਨਾ ਕਰ ਦਿੱਤੀ ਗਈ ਸੀ। ਔਰ ਉਹ ਜਿਹੜੇ ਮਾਰੇ ਗਏ ਬੰਗਲਾਦੇਸ਼ ਬਣਨ ਤੋਂ ਬਾਅਦ, ਉਹਨਾਂ ਦੀ ਯਾਦ 'ਚ ਸ਼ਹੀਦ ਮੀਨਾਰ ਬਣਾਇਆ ਗਿਆ, ਔਰ ਹੁਣ ਵੀ ਹਰ ਸਾਲ ਬੰਗਲਾਦੇਸ਼ ਦੇ ਵਿੱਚ ਛੁੱਟੀ ਹੁੰਦੀ ਹੈ ਇਸ ਦਿਨ ਦੀ, 21 ਫਰਵਰੀ ਦੀ। ਔਰ ਇਸ ਦੇ ਚੱਲਦਿਆਂ ਫਿਰ
ਇੱਕ ਮੂਵਮੈਂਟ ਖੜੀ ਹੋਈ ਜਿਹੜੀ ਫਿਰ 1971-72 ਤੱਕ ਪਹੁੰਚਦਿਆਂ ਇੰਡੀਆ ਨੇ ਇੰਟਰਵੀਨ ਕੀਤਾ ਔਰ ਜੋ ਸ਼ਰਾਰਤ ਮੁਕਤੀ ਵਾਹਿਨੀ ਜਾਂ ਦੂਜਾ ਉਹ ਇੱਕ ਵੱਖਰੀ ਕਹਾਣੀ। ਸੋ ਇਹੀ ਕਾਰਨ ਸੀ ਕਿ ਜਦੋਂ ਬੰਗਲਾਦੇਸ਼ ਨੇ ਉਹਨਾਂ ਦੀ ਅਸੈਂਬਲੀ ਨੇ ਇੱਕ ਪਾਸ ਕੀਤਾ, UN 'ਚ ਉਹਨਾਂ ਦੇ ਨੁਮਾਇੰਦਿਆਂ ਨੇ ਇਸ ਇਸ਼ੂ ਨੂੰ ਲਿਆਂਦਾ ਔਰ ਲੌਬੀ ਕੀਤੀ ਔਰ UN ਦੇ ਵਿੱਚ 21 ਫਰਵਰੀ ਦਾ ਦਿਨ, ਕਿਉਂਕਿ 21 ਫਰਵਰੀ 1952 ਨੂੰ ਗੋਲੀ ਕਾਂਡ ਹੋਇਆ ਸੀ ਢਾਕੇ 'ਚ, ਇਸ ਦਿਨ ਨੂੰ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਵਜੋਂ ਮਾਨਤਾ ਦਿੱਤੀ ਗਈ ਔਰ ਹੁਣ ਦੁਨੀਆ ਦੇ ਆਲਮੋਸਟ ਹਰ ਮੁਲਕ ਦੇ ਵਿੱਚ ਜਿਹੜਾ ਇਸ ਨੂੰ ਯਾਦ ਕੀਤਾ ਜਾਂਦਾ ਹੈ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਲਗਭਗ 47 ਤੋਂ ਬਾਅਦ, ਇਹ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਪਾਸੇ ਔਰ ਪਾਕਿਸਤਾਨ ਦੇ ਵਿੱਚ ਤਾਂ ਇਸ ਦਾ ਇੰਨਾ ਜ਼ਬਰ ਮਾਂ ਬੋਲੀ ਦੇ ਉੱਤੇ ਹੋਇਆ ਹੈ ਕਿ ਈਵਨ ਪੰਜਾਬ ਦੀ ਅਸੈਂਬਲੀ 'ਚ ਕੋਈ ਖਲੋ ਕੇ ਪੰਜਾਬੀ 'ਚ ਤਕਰੀਰ ਨਹੀਂ ਕਰ ਸਕਦਾ। ਹੁਣ ਸ਼ਾਇਦ ਕੋਈ ਉਹਨਾਂ ਨੇ ਰਿਆਇਤ ਕੀਤੀ ਹੈ, ਉਹ ਲਾਗੂ ਹੋਈ ਹੈ ਕਿ ਨਹੀਂ ਹੋਈ। ਹਾਲਾਂ ਸਿੰਧ ਦੇ ਸਕੂਲਾਂ ਦੇ ਵਿੱਚ ਪ੍ਰਾਇਮਰੀ ਲੈਵਲ 'ਤੇ ਸਿੰਧੀ ਜ਼ਬਾਨ ਦੇ ਵਿੱਚ ਐਜੂਕੇਸ਼ਨ ਔਰ ਇਸੇ ਤਰ੍ਹਾਂ ਦੂਸਰੀਆਂ ਥਾਵਾਂ ਦੇ ਉੱਤੇ ਪਸ਼ਤੋ ਔਰ ਬਲੋਚੀ ਆਪਣੀਆਂ ਜ਼ਬਾਨਾਂ, ਲੇਕਿਨ ਪੰਜਾਬ ਦੇ ਵਿੱਚ ਨਹੀਂ। ਹਾਲਾਂ ਬਾਅਦ 'ਚ ਪੰਜਾਬ ਯੂਨੀਵਰਸਿਟੀ ਲਾਹੌਰ 'ਚ MA ਪੰਜਾਬੀ ਹੋਈ, ਭਾਵੇਂ ਇੱਥੇ ਮੈਂ ਸਕ੍ਰਿਪਟ ਦਾ ਜ਼ਿਕਰ ਨਹੀਂ ਕਰਾਂਗਾ ਕਿ ਜਿਹੜੀ ਲਹਿੰਦੇ ਪੰਜਾਬ ਦੇ ਵਿੱਚ ਜਿਹੜੀ ਸਕ੍ਰਿਪਟ ਹੈ, ਲਿਪੀ ਹੈ ਜਿਹਨੂੰ ਕਿਹਾ ਜਾਂਦਾ ਹੈ, ਉਹ ਅਰਬੀ ਹੈ ਜਾਂ ਪਰਸ਼ੀਅਨ ਜਾਂ ਉਰਦੂ ਅਲਫ ਬੇ 'ਚ ਲਿਖੀ ਜਾਂਦੀ ਹੈ ਪੰਜਾਬੀ, ਜਿਹਦੇ ਲਈ ਪੰਜਾਬੀ ਲਫ਼ਜ਼ ਉਹਨਾਂ ਨੇ ਸ਼ਾਹਮੁਖੀ ਘੜਿਆ। ਔਰ ਜਿਹੜੀ ਊੜਾ ਐੜਾ ਈੜੀ ਸੱਸਾ ਹਾਹਾ ਜਿਹੜੀ ਲਿਪੀ ਅਸੀਂ ਇਸਤੇਮਾਲ ਕਰਦੇ ਹਾਂ, ਗੁਰਮੁਖੀ ਉਹਨੂੰ ਕਿਹਾ ਜਾਂਦਾ ਹੈ। ਸੋ ਦੋ ਲਿਪੀਆਂ ਨੇ, ਗੁਰਮੁਖੀ ਔਰ ਸ਼ਾਹਮੁਖੀ। ਲੇਕਿਨ ਸ਼ਾਹਮੁਖੀ ਦੇ ਵਿੱਚ ਵੀ ਪੰਜਾਬੀ ਦੀ ਕੋਈ ਰੈਕਗਨੀਸ਼ਨ ਲੰਬਾ ਵਕਤ ਉੱਥੇ ਨਹੀਂ ਰਹੀ ਪਾਕਿਸਤਾਨ 'ਚ ਔਰ ਐਸਾ ਇੱਕ ਕਲਚਰ ਖੜਾ ਹੋ ਗਿਆ। ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਹਿੰਦੂਆਂ ਨੇ ਕਿਵੇਂ ਪਹਿਲੀ ਮਰਦਮਸ਼ੁਮਾਰੀ 'ਚ ਜਿਹੜੀ 1951 ਦੇ ਵਿੱਚ ਹੋਈ ਆਪਣੀ ਮਾਂ ਬੋਲੀ ਵੱਲ ਪਿੱਠ ਕੀਤੀ। ਪਰ ਪਹਿਲਾਂ ਅਸੀਂ ਲਹਿੰਦੇ ਪੰਜਾਬ ਦੀ ਗੱਲ ਕਰੀਏ ਕਿ ਹੌਲੀ ਹੌਲੀ ਇਵੇਂ ਹੋਇਆ ਕਿ ਪੰਜਾਬੀ ਜਿਵੇਂ ਇੱਧਰ ਤਾਂ ਹਿੰਦੂ ਹਾਕਮਾਂ ਨੇ ਸਿੱਖਾਂ ਨੂੰ ਇਹ ਕਹਿ ਕੇ ਕਿ ਇਹ ਗਵਾਰਾਂ ਦੀ ਭਾਸ਼ਾ ਹੈ, ਪੰਜਾਬੀ ਸੂਬਾ ਦੇਣ ਤੋਂ ਨਾ ਕਰ ਦਿੱਤੀ, ਲੰਬੀ ਸਟਰਗਲ ਕਰਨੀ ਪਈ। ਪਰ ਦੂਸਰੇ ਪਾਸੇ ਵੱਡਾ ਤਬਕਾ ਪਾਕਿਸਤਾਨ ਦੇ ਵਿੱਚ ਖੁਦ ਹੀ ਆਪਣੇ ਆਪ ਨੂੰ ਇਹ ਕਹਿਣ ਲੱਗ ਗਿਆ, ਪੰਜਾਬੀ ਖਾਸ ਤੌਰ ਕਿ ਇਹ ਤਾਂ ਗਵਾਰਾਂ ਦੀ ਦਿਹਾਤੀ ਜ਼ਬਾਨ ਹੈ, ਗਵਾਰਾਂ ਦੀ ਜ਼ਬਾਨ ਹੈ। ਔਰ ਫਿਰ ਇਹਨੂੰ ਸਕੂਲਾਂ ਦੇ ਵਿੱਚ ਵੀ ਸਖਤੀ ਨਾਲ ਲਾਗੂ ਕੀਤਾ ਗਿਆ। ਔਰ ਅੱਜ ਵੀ ਤੁਸੀਂ ਜਿਹੜਾ ਉਰਦੂ, ਹਾਲਾਂ ਜਿਵੇਂ ਮੈਂ ਕਿਹਾ ਵੀ ਜ਼ਬਾਨਾਂ ਸਾਰੀਆਂ ਖੂਬਸੂਰਤ ਹੁੰਦੀਆਂ, ਉਰਦੂ ਇੱਕ ਬੜੀ ਖੂਬਸੂਰਤ ਜ਼ਬਾਨ ਹੈ ਔਰ ਇਹ ਆਲਮੋਸਟ 600-700 ਸਾਲ ਪੁਰਾਣੇ ਇਸ ਦਾ ਅਮੀਰ ਖੁਸਰੋ ਦੇ ਨਾਲ ਜਿਹੜਾ ਜਾ ਕੇ 14ਵੀਂ-15ਵੀਂ ਸਦੀ ਤੋਂ ਹੀ ਤੁਸੀਂ ਉਸ ਸਾਰੇ ਨੂੰ ਜੋੜ 13ਵੀਂ-14ਵੀਂ ਸਦੀ ਤੋਂ ਦੇਖ ਸਕਦੇ ਹੋ। ਇਸ ਦੇ ਵਿੱਚ ਇਹ ਜਿਹੜੇ ਅੱਡ-ਅੱਡ ਡਾਇਲੈਕਟ ਸੀ ਹਿੰਦੀ ਦੇ, ਉਹ ਮੈਥਲੀ, ਅਵਧੀ, ਬਿੰਦਰਾਬਨੀ, ਰੋਹੇਲਖੰਡੀ ਔਰ ਇਸ ਖੜੀ ਬੋਲੀ, ਇਹਨਾਂ ਚੋਂ ਔਰ ਫਿਰ ਅਰਬੀ, ਫਾਰਸੀ, ਇਹਨਾਂ ਸਾਰਿਆਂ ਦੇ ਮੇਲ ਚੋਂ ਔਰ ਇਹੀ ਕਾਰਨ ਸੰਸਕ੍ਰਿਤ ਦੇ ਵੀ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਉਰਦੂ ਜ਼ਬਾਨ ਦੇ ਵਿੱਚ ਮਿਲਦੇ ਨੇ। ਹਾਲਾਂ 3-4 ਦਿਨ ਪਹਿਲਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਜਿਹੜਾ ਹੁਣ ਮਾਝੇ 'ਚ ਕਿਸੇ ਵੀ ਪਾਗਲ ਜਿਹਾ ਨੂੰ ਸ਼ਦਾਈ ਕਹਿਣਗੇ ਤੇ ਇੱਕ ਹਿੱਸੇ 'ਚ ਸਾਡੇ ਸਦਾਈ ਵੀ ਕਿਹਾ ਜਾਂਦਾ ਸੀ ਕਿ ਉਹ ਤਾਂ ਸਦਾਈ ਹੈ, ਤੇ ਮੈਨੂੰ ਲੱਗਦਾ ਸੀ ਵੀ ਇਹ ਵਿਗਾੜ ਕੇ ਕਹਿੰਦੇ ਨੇ। ਤਾਂ ਮੈਂ 3-4 ਦਿਨ ਪਹਿਲਾਂ ਹੀ ਇੱਕ ਉਰਦੂ ਸਿੱਖੋ ਦੇ ਥੱਲੇ ਇੱਕ ਕਾਲਮ ਚੱਲਦਾ ਹੈ ਤੇ ਉਹਦੇ 'ਚ ਸਦਾਈ ਉਰਦੂ ਦਾ ਲਫ਼ਜ਼ ਹੈ, ਤੇ ਮੈਂ ਕਿਹਾ ਵੀ ਇਹ ਤਾਂ ਸਦਾਈ ਤੋਂ ਹੀ ਸਾਡਾ ਸ਼ਦਾਈ ਆਇਆ ਹੈ। ਸੋ ਮਤਲਬ ਇਹ ਹੈ ਵੀ ਇਹ ਜ਼ਬਾਨਾਂ ਦੀ ਲੜਾਈ, ਹਰ ਜ਼ਬਾਨ 'ਚ ਜਿਹੜੀ ਹੈ ਉਹ ਆਪਣੀ ਅਮੀਰੀ, ਔਰ ਪੰਜਾਬੀ ਜ਼ਬਾਨ ਦੀ ਜਦੋਂ ਅਸੀਂ ਅਮੀਰੀ ਦੀ ਗੱਲ ਕਰਦੇ ਹਾਂ ਇਸ ਲਈ ਕਿਉਂਕਿ ਅਸੀਂ ਮੈਲਟਿੰਗ ਪੌਟ ਸੀ, ਸਾਰੇ ਹਮਲਾਵਰ ਉਸ ਖਿੱਤੇ ਤੋਂ ਆਏ, ਦਰਾ ਖੈਬਰ ਤੋਂ ਸਾਡੇ ਪਲੇਨਸ ਦੇ ਵਿੱਚ ਸੈਟਲ ਹੋਏ, ਉਹਨਾਂ ਦੀਆਂ ਜ਼ਬਾਨਾਂ ਦੇ ਲਫ਼ਜ਼ ਜਿਹੜੇ ਨੇ ਉਹਨਾਂ ਨੂੰ ਪੰਜਾਬੀ ਨੇ ਬੜੀ ਸਹਿਜੇ ਹੀ ਆਪਣੇ ਆਪ ਦੇ ਵਿੱਚ ਅਡੋਪਟ ਕਰ ਲਿਆ। ਇਸ ਲਈ ਜ਼ਬਾਨ ਕੋਈ ਵੀ ਹੋਏ, ਪੰਜਾਬੀਆਂ ਨੂੰ ਭਾਵੇਂ ਇੱਥੇ ਰੋਡ 101 ਹੈ, ਸਾਨੂੰ 101 ਕਹਿਣਾ ਆਉਂਦਾ ਹੈ ਜੀ, ਇੱਥੇ ਜਿਹੜਾ ਉਹ ਦਿੱਲੀ ਹੈ ਜੀ, ਅਸੀਂ ਉਹਨੂੰ ਦਿੱਲੀ ਕਹਿ ਦਿੰਦੇ ਔਰ ਹੌਲੀ ਉਹਦਾ ਪੰਜਾਬੀਆਈਜ਼ ਕਰ ਦਿੰਦੇ ਔਰ ਅੰਗਰੇਜ਼ੀ ਨੂੰ ਵੀ ਆਪਣੇ 'ਚ ਅਸੀਂ ਅਡੋਪਟ ਕਰ ਲਿਆ ਹੋਇਆ। ਅੰਗਰੇਜ਼ੀ ਦੇ ਲਫ਼ਜ਼ਾਂ ਦਾ ਸਟੇਸ਼ਨ ਦਾ ਟੇਸ਼ਨ ਬਣਾਤਾ, ਪਰ ਬਣਾ ਤਾਂ ਦਿੱਤਾ ਨੇ। ਹੁਣ ਇਹ ਸਾਰੇ ਦੇ ਚੱਲਦੇ ਆ ਜਿਹੜਾ ਇੱਧਰ ਇੱਕ ਐਸਾ ਇਨਫੀਰੀਅਰਿਟੀ ਕੰਪਲੈਕਸ ਜਿਹਨੂੰ ਅਹਿਸਾਸੇ ਕਮਤਰੀ ਜਾਂ ਘਟੀਆਪਨ ਦਾ ਅਹਿਸਾਸ ਸਾਡੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੀ ਉਸ
ਜਨਰੇਸ਼ਨ 'ਚ ਆਇਆ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਬੋਲਣ ਤੋਂ ਵਰਜਿਤ ਕੀਤਾ। ਆਪ ਭਾਵੇਂ ਉਹ ਇੱਕ ਦੂਜੇ ਨਾਲ ਪੰਜਾਬੀ 'ਚ ਬੋਲਦੇ ਸੀ, ਲੇਕਿਨ ਉਹਨਾਂ ਨੂੰ ਇਹ ਸੀ ਕਿ ਨਹੀਂ ਔਰ ਤੇ ਜੇ ਉਹਨਾਂ ਦੀਆਂ ਦਾਦੀਆਂ ਜਾਂ ਨਾਨੀਆਂ ਜਿਹੜੀਆਂ ਪਿੰਡਾਂ ਤੋਂ ਆ ਕੇ ਸ਼ਹਿਰ 'ਚ ਰਹਿੰਦੀਆਂ ਵੀ ਸੀ, ਹੁਣ ਉਹਨਾਂ ਦੀ ਬੋਲੀ ਨੂੰ ਵੀ ਉਹ ਦਿਹਾਤੀ ਕਹਿ ਕੇ, ਔਰ ਸਕੂਲਾਂ ਦੇ ਵਿੱਚ ਇਸ ਗੱਲ ਦੇ ਉੱਤੇ ਪਾਬੰਦੀ ਹੁੰਦੀ ਸੀ ਕਿ ਫਿਰ ਇੱਕ ਤਬਕੇ ਨੂੰ ਇਹ ਲੱਗਣ ਲੱਗ ਗਿਆ ਕਿ ਜੀ ਇਹ ਤਾਂ ਜਿਹੜੀ ਹੈ ਉਹ ਇਹਦੇ 'ਚ ਤਾਂ ਲਿਟਰੇਚਰ ਹੀ ਕੀ ਪ੍ਰੋਡਿਊਸ ਕਰਨਾ ਹੈ, ਗਵਾਰਾਂ ਦੀ ਜ਼ੁਬਾਨ ਹੈ। ਔਰ ਅਸੀਂ ਅੱਜ ਕੁਝ ਸ਼ੇਅਰ ਵੀ ਕਰਾਂਗੇ ਲਹਿੰਦੇ ਪੰਜਾਬ ਦੇ ਹੀ ਸ਼ਾਇਰਾਂ ਦੇ ਪੰਜਾਬੀ ਕਲਾਮ। ਉਹਨਾਂ ਨੂੰ ਇਹ ਭੁੱਲ ਗਿਆ ਕਿ ਜਿਸ ਜ਼ਬਾਨ ਦੇ ਵਿੱਚ ਬਾਬਾ ਫਰੀਦ ਜਿਹੜੇ ਪੰਜਾਬੀ ਦੇ ਪਹਿਲੇ ਇਕੱਲੇ ਸਿਰਫ ਉਹਨਾਂ ਦਾ ਰੋਲ ਇੱਕ ਰੂਹਾਨੀ ਸ਼ਖਸੀਅਤ ਦੇ ਤੌਰ 'ਤੇ ਜਾਂ ਚਿਸ਼ਤੀ ਜਿਹੜਾ ਸਿਲਸਿਲਾ ਹੈ ਇਸਲਾਮ ਦਾ, ਉਸ ਦੇ ਫਕੀਰ ਹੋਣ ਦੇ ਨਾਤੇ ਪਾਕਪਤਨ ਦੀ ਧਰਤੀ 'ਤੇ ਨਹੀਂ, ਗੁਰੂ ਨਾਨਕ ਪਾਤਸ਼ਾਹ ਤੋਂ ਆਲਮੋਸਟ 350 ਸਾਲ ਪਹਿਲਾਂ ਹੋਏ ਨੇ ਬਾਬਾ ਫਰੀਦ, ਔਰ ਠੇਠ ਪੰਜਾਬੀ ਦੇ ਉਹ ਉਹਨਾਂ ਦੇ ਕਲਾਮ ਨੇ ਸਾਰੇ। ਹੁਣ ਜਿਸ ਜ਼ਬਾਨ 'ਚ ਬਾਬਾ ਫਰੀਦ, ਗੁਰੂ ਨਾਨਕ ਪਾਤਸ਼ਾਹ, ਸਿੱਖ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਔਰ ਬਲਰਾਜ ਸਾਹਨੀ, ਉਸ ਦਾ ਮੈਂ ਇੱਕ ਦਿਨ ਜ਼ਿਕਰ ਕਰ ਰਿਹਾ ਸੀ ਕਿ ਵੀ ਬੜਾ ਖੂਬਸੂਰਤ ਉਹਨੇ ਇੱਕ ਚੰਗਾ ਕਿਰਦਾਰ ਵਾਲਾ ਐਕਟਰ ਸੀ, ਔਰ MA ਇੰਗਲਿਸ਼ ਕੀਤੀ ਹੋਈ ਸੀ ਲਾਹੌਰ ਤੋਂ। ਸ਼ਾਂਤੀ ਨਿਕੇਤਨ ਰਵਿੰਦਰਨਾਥ ਟੈਗੋਰ ਦੀ ਯੂਨੀਵਰਸਿਟੀ 'ਚ ਅੰਗਰੇਜ਼ੀ ਦੇ ਪੜ੍ਹਾਉਣ ਦੇ ਲਈ ਗਿਆ ਸੀ, ਉੱਥੇ ਅੰਗਰੇਜ਼ੀ 'ਚ ਕਹਾਣੀਆਂ ਲਿਖਦਾ ਸੀ, ਔਰ ਉਹ ਵੱਡਾ ਕੈਂਪਸ ਹੈ। ਟੈਗੋਰ ਇੱਕ ਦਿਨ ਟਹਿਲਦਾ ਆਇਆ ਜਿੱਥੇ ਇਹ ਪੜ੍ਹਾ ਰਿਹਾ ਸੀ, ਤੇ ਉਹਨਾਂ ਨੇ ਤਾਰੀਫ ਕੀਤੀ ਕਿ ਤੇਰੀਆਂ ਕਹਾਣੀਆਂ ਬਹੁਤ ਵਧੀਆ ਹੁੰਦੀਆਂ। ਤਾਂ ਉਹਨੇ ਕਿਹਾ ਵੀ ਤੂੰ ਆਪਣੀ ਮਾਂ ਬੋਲੀ 'ਚ ਕਿਉਂ ਨਹੀਂ ਲਿਖਦਾ? ਉਹਨੇ ਕਿਹਾ ਜੀ ਸਾਡੀ ਮਾਂ ਬੋਲੀ 'ਚ ਤਾਂ ਕੋਈ ਹੈ ਹੀ ਨਹੀਂ, ਕੋਈ ਲਿਟਰੇਚਰ ਵੀ ਨਹੀਂ ਹੈ, ਕੋਈ ਦੂਸਰਾ ਵੀ ਨਹੀਂ ਹੈ, ਉਹ ਤਾਂ ਐਵੇਂ ਡਾਇਲੈਕਟ ਹੈ, ਜ਼ੁਬਾਨ ਨਹੀਂ ਹੈ। ਟੈਗੋਰ ਨੇ ਦੇਖ ਕੇ ਕਿਹਾ ਉਹਨੂੰ ਕਿ ਜਿਸ ਜ਼ਬਾਨ 'ਚ ਗੁਰੂ ਗ੍ਰੰਥ ਸਾਹਿਬ ਹੈ ਤੂੰ ਪੜ੍ਹਿਆ? ਕਹਿੰਦਾ ਨਹੀਂ, ਉਸ ਤੋਂ ਖੂਬਸੂਰਤ ਹੋਰ ਕਿਹੜੀ ਜ਼ਬਾਨ ਹੋ ਸਕਦੀ ਹੈ? ਸੋ ਇਸ ਗੱਲ ਨੇ ਬਲਰਾਜ ਸਾਹਨੀ ਨੂੰ ਇਸ ਪਾਸੇ ਤੋਰਿਆ। ਉਹਨੇ ਗੁਰਮੁਖੀ ਸਿੱਖੀ ਔਰ ਬਾਅਦ ਪੰਜਾਬੀ ਦਾ ਪ੍ਰੀਤਨਗਰ ਵੀ ਆ ਕੇ ਰਿਹਾ। ਪੰਜਾਬੀ ਦਾ ਜ਼ਬਰਦਸਤ ਉਹਦੇ ਸਫ਼ਰਨਾਮੇ, ਅਸੀਂ ਉਦੋਂ ਗਰੋ ਹੋ ਰਹੇ ਸੀ, ਮੇਰਾ ਪਾਕਿਸਤਾਨੀ ਸਫ਼ਰਨਾਮਾ ਦੂਸਰੇ, ਔਰ ਇਹ ਪਾਰਟ। ਹੁਣ ਇਹ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਘਟੀਆਪਨ ਦਾ ਅਹਿਸਾਸ ਦੇ ਨਾਲ ਉਸ ਜਨਰੇਸ਼ਨ ਨੂੰ ਪਾਲਿਆ ਗਿਆ। ਨਤੀਜੇ ਦੇ ਤੌਰ 'ਤੇ ਮਾਂ ਬੋਲੀ ਤਾਂ ਮਾਂ ਬੋਲੀ ਹੁੰਦੀ ਹੈ ਨਾ, ਉਹ ਚੱਜ ਨਾਲ ਜੋ ਮਰਜ਼ੀ ਕਰ ਲਓ ਤੁਸੀਂ। ਪੰਜਾਬੀ ਜਿਹੜਾ ਹੈ ਉਹ ਜਿੰਨਾ ਮਰਜ਼ੀ ਉਰਦੂ ਸਿੱਖ ਲੈ ਬੋਲੇ, ਉਹਦੀ ਮਾਂ ਬੋਲੀ ਤਾਂ ਪੰਜਾਬੀ ਹੈ। ਔਰ ਇਸ 'ਤੇ ਹੀ ਮੈਨੂੰ ਇੱਕ ਯਾਦ ਆਇਆ ਕਿ ਹੁਣ ਅਲਾਮਾ ਇਕਬਾਲ ਬਹੁਤ ਵੱਡੇ ਜਿਹੜੇ ਨੇ ਪਾਕਿਸਤਾਨ ਦੇ ਇਕੱਲੇ ਸ਼ਾਇਰ ਹੀ ਨਹੀਂ, ਮਸ਼ਰਕ ਦੇ, ਉਰਦੂ ਜ਼ਬਾਨ ਫਾਰਸੀ 'ਚ ਉਹਨਾਂ ਨੇ ਸਗੋਂ ਜ਼ਿਆਦਾ ਲਿਖਿਆ। ਅਤੇ ਇੱਕ ਜ਼ਮਾਨੇ 'ਚ ਇੱਕ ਕਿੱਸਾ ਚੱਲ ਰਿਹਾ ਹੁੰਦਾ ਸੀ ਕਿ ਲਖਨਊ ਤੋਂ ਇੱਕ ਆਲਮ ਜਿਹੜੇ ਮਿਲਣ ਆਏ ਅਲਾਮਾ ਇਕਬਾਲ ਨੂੰ, ਔਰ ਮਿਲ ਕੇ ਵਾਪਸ ਗਏ, ਔਰ ਉਹਨਾਂ ਦੇ ਬਾਕੀ ਜਿਹੜੇ ਨੇ ਆ ਗਏ ਦੋਸਤ ਉਹਨਾਂ ਨੂੰ ਮਿਲਣ ਸ਼ਾਮ ਨੂੰ। ਤਾਂ ਉਹਨੂੰ ਕਹਿੰਦੇ ਕਿ ਵੀ ਮੌਲਾਨਾ ਕੈਸੇ ਮੁਲਾਕਾਤ ਰਹੀ ਅਲਾਮਾ ਸੇ? वो कहना मिलना क्या था, हम जी हाँ करते रहे, वो हाँ जी करते रहे। ਹੁਣ ਇਕਬਾਲ ਸਿਆਲਕੋਟੀ ਪੱਕਾ ਆਪਣੇ ਹੁੱਕਾ ਰੱਖ ਕੇ ਸ਼ਾਮ ਨੂੰ ਜਾਂ ਠੇਠ ਪੰਜਾਬੀ 'ਚ ਗੱਲ ਹੁਣ ਪੰਜਾਬੀ 'ਚ ਅਸੀਂ ਹਾਂਜੀ ਕਹਿੰਦੇ, ਹੁਣ ਉਰਦੂ 'ਚ ਤਾਂ ਇਹ ਕਰੈਕਟ ਨਹੀਂ ਹੈ, ਉੱਥੇ ਜੀ ਹਾਂ ਹੈ। वो कहना जी मौलाना मुलाकात क्या होनी थी, हम जी हाँ करते रहे, वो हाँ जी करते रहे। और यही नहीं, ਹੁਣ ਜੇ ਉਰਦੂ ਅਦਬ ਦੇ ਵਿੱਚ ਗਾਲਬ ਤੋਂ ਬਾਅਦ ਜਿਹਨੂੰ ਸਭ ਤੋਂ ਵੱਡਾ ਰੁਤਬਾ ਦਿੱਤਾ ਜਾਂਦਾ ਹੈ, ਫੈਜ਼ ਅਹਿਮਦ ਫੈਜ਼, ਬਹੁਤ ਵੱਡੇ ਸ਼ਾਇਰ ਇਸ ਦੌਰ ਦੇ। ਔਰ ਉਹਨਾਂ ਦਾ ਇੱਕ BBC ਜਾਂ ਕਿਸੇ ਹੋਰ ਨੈਟਵਰਕ 'ਤੇ ਇੰਟਰਵਿਊ ਸੀ। ਉਹਨਾਂ ਨੇ ਪੁੱਛਿਆ ਕਿ ਵੀ ਤੁਸੀਂ ਪੰਜਾਬੀ 'ਚ ਕਿਉਂ ਨਹੀਂ ਲਿਖਿਆ? ਉਹਨੇ ਕਿਹਾ ਵੀ ਪੰਜਾਬੀ 'ਚ ਮੈਨੂੰ ਬਾਬਾ ਵਾਰਿਸ ਸ਼ਾਹ ਬੈਠਾ ਨਜ਼ਰ ਆਉਂਦਾ ਸੀ, ਉਹਦਾ ਮੈਂ ਮੁਕਾਬਲਾ ਨਹੀਂ ਸੀ ਕਰ ਸਕਦਾ। ਗਾਲਬ ਦੇ ਨੇੜੇ ਤੇੜੇ ਮੈਂ ਪਹੁੰਚ ਸਕਦਾ, ਇਹ ਮੈਨੂੰ ਪਤਾ। ਹਾਲਾਂ ਕੁਛ ਨਜ਼ਮਾਂ ਫੈਜ਼ ਅਹਿਮਦ ਫੈਜ਼ ਦੀਆਂ ਜਿਹੜੀਆਂ ਨੇ ਉਹ ਪੰਜਾਬੀ 'ਚ ਵੀ ਨੇ, ਔਰ ਮੈਂ ਇੰਜੋਏ ਕਰਦਾ ਹਾਂ, ਉਹਨਾਂ ਦੇ ਉਰਦੂ ਕਲਾਮ ਨੂੰ ਵੀ ਮੈਂ ਇੰਜੋਏ ਕਰਦਾ। ਲੇਕਿਨ ਇਹ ਫੈਜ਼ ਅਹਿਮਦ ਫੈਜ਼ ਦਾ ਔਨ ਰੈਕਰਡ ਹੈ। ਸੋ ਇਹ ਉਹਨਾਂ ਲੋਕਾਂ ਲਈ ਵੀ ਜਿਸ ਜ਼ਬਾਨ ਦੇ ਵਿੱਚ ਬਾਬਾ ਫਰੀਦ, ਗੁਰੂ ਨਾਨਕ ਪਾਤਸ਼ਾਹ ਔਰ ਸ਼ਾਹ ਹੁਸੈਨ ਔਰ ਬੁੱਲੇ ਸ਼ਾਹ ਔਰ ਵਾਰਿਸ ਸ਼ਾਹ ਹੋਏ ਹੋਣ, ਤੇ ਉਸ ਜ਼ਬਾਨ 'ਚ ਜਿਹੜਾ ਇਸ ਤੋਂ ਮੁਨਕਰ ਹੋਣਾ, ਹਾਲਾਂ ਇਹਦੇ ਰੀਜ਼ਨ ਜ਼ਿਆਦਾ ਪੋਲੀਟੀਕਲ ਨੇ। ਇਹ ਨਹੀਂ ਹੈ ਕਿ ਵੀ ਕੋਈ ਉੱਥੇ ਲਿਟਰਰੀ ਐਕਸਪਰਟਸ ਨੇ ਆ ਕੇ ਬੈਠ ਕੇ ਕਿਹਾ, ਕਿਉਂਕਿ
ਆਲਰੇਡੀ ਉਹਨਾਂ ਨੂੰ ਇੱਕ ਤਾਂ ਮੁਸਲਮਾਨਾਂ ਦੀ ਸੈਪਰੇਟ ਆਈਡੈਂਟੀਟੀ ਦੇ ਲਈ ਸਹਾਰਾ ਉਰਦੂ ਜ਼ਬਾਨ ਦਾ ਲਿਆ ਗਿਆ ਸੀ ਔਰ ਦੂਸਰਿਆਂ ਦੇ ਨਾਲ ਆਈਡੈਂਟੀਫਾਈ ਨਹੀਂ ਸੀ ਕਰਨਾ ਚਾਹੁੰਦੇ। ਪਰ ਇਹ ਇੱਕ ਬਦਕਿਸਮਤੀ ਰਹੀ ਕਿ ਵੀ ਕਿੱਥੇ ਜਾ ਕੇ ਇਹ ਐਂਡ ਹੋਇਆ ਔਰ ਨਤੀਜਾ ਅਸੀਂ ਜਦੋਂ ਇਹ ਕਹਿੰਦੇ ਆ ਕਿ ਮਤਰੇਈ ਮਾਂ ਵਾਲਾ ਸਲੂਕ ਹੋਇਆ। ਇੱਧਰ ਸਾਡੇ ਪੰਜਾਬੀ ਹਿੰਦੂ ਭਰਾਵਾਂ ਭੈਣਾਂ ਨੇ 1951 ਦੇ ਵਿੱਚ ਹੀ ਜਿਹੜਾ ਹੈ ਉਹ ਐਲਾਨ ਕਰਤਾ ਕਿ ਵੀ ਸਾਡੀ ਜਿਹੜੀ ਹੈ ਉਹ ਬੋਲੀ हिंदी है जी और हमने वाह हिंदी सीख ली है जी। हम तो भैन जी लोडे वेले दाल धर देते हैं, हौली हौली रीझती रहती है। ये पंजाब का दुखांत भारती कब्जे वाले पंजाब का जो असीं देखते हैं 1951 शुरू होंदा है ਜਦੋਂ कि पंजाब की धरती ते जाए ਜਿਹੜੇ ਨੇ ਉਹ ਇੱਕ ਪਾਸੇ ਸਰਕਾਰ ਕੇਂਦਰ ਦੇ ਵਿੱਚ ਜਿਹੜੀ ਪੰਜਾਬੀ ਨੂੰ ਜ਼ਬਾਨ ਮੰਨਣ ਨੂੰ ਤਿਆਰ ਨਹੀਂ ਹੈ, ਬਾਕੀ ਸੂਬੇ ਬਣ ਜਾਂਦੇ ਨੇ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਗੁਜਰਾਤੀ ਤੇ ਪੰਜਾਬੀ ਨੂੰ ਕਹਿੰਦੇ ਨੇ ਗਵਾਰੋਂ ਕੀ ਭਾਸ਼ਾ ਹੈ। ਇਹ ਸਿੱਖਾਂ ਦੇ ਹਿੱਸੇ ਹੀ ਆਇਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਵੱਖਰੀ ਕਹਾਣੀ ਹੈ ਕਿ ਅੱਜ ਆਲਮੋਸਟ ਅੱਧੀ ਸਦੀ ਤੋਂ ਜ਼ਿਆਦਾ ਹੋ ਗਿਆ, 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਣ 'ਚ ਆਇਆ ਕਿ ਅੱਜ ਕਿੰਨੇ ਕੁ ਲੈਵਲ ਦੇ ਉੱਤੇ। ਲੇਕਿਨ ਦੁਨੀਆ ਦੇ ਇਸ ਸਾਰੇ 'ਚ ਇੱਕ ਖਿੱਤਾ ਇੱਕ 50,350 ਸਕੁਅਰ ਕਿਲੋਮੀਟਰ ਦਾ ਏਰੀਆ ਹੈ ਜਿੱਥੇ ਮਾਂ ਬੋਲੀ ਪੰਜਾਬੀ ਰਾਜ ਭਾਸ਼ਾ ਹੈ, ਉਹ ਇੱਕ ਮਤਰੇਈ ਜਿਹੜੀ ਹੈ ਜ਼ਬਾਨ ਨਹੀਂ ਹੈ। ਔਰ ਉਸ ਸਾਰੇ ਦਾ ਕ੍ਰੈਡਿਟ ਇਹਦੇ 'ਚ ਕੋਈ ਸ਼ੱਕ ਨਹੀਂ। ਅੱਜ ਅਕਾਲੀ ਕਿੱਥੋਂ ਡਿੱਗ ਕੇ ਕਿੱਥੇ ਆਏ ਨੇ, ਲੇਕਿਨ ਪੰਜਾਬੀ ਸੂਬੇ ਦੀ ਕਾਇਮੀ ਲਈ ਮੋਰਚਾ ਲਾਇਆ ਗਿਆ। ਅੱਜ ਜਦੋਂ ਅਸੀਂ ਕਹਿੰਦੇ ਹਾਂ ਜੀ ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢੇ ਗਏ ਜਾਂ ਰਾਜਧਾਨੀ ਵੀ ਬਾਹਰ, ਉਹਦਾ ਕਾਰਨ ਅਗੇਨ ਸਾਡੇ ਪੰਜਾਬ ਦੇ ਹਿੰਦੂ ਭਰਾ ਭੈਣਾਂ ਨੇ 51 ਤੋਂ ਬਾਅਦ 1961 ਦੇ ਵਿੱਚ ਦੁਬਾਰਾ ਮਰਦਮਸ਼ੁਮਾਰੀ ਹੋਈ ਔਰ ਉਹੀ ਜਿਹੜਾ ਡਟ ਕੇ ਉਹਨਾਂ ਨੇ ਐਲਾਨ ਕੀਤਾ ਕਿ ਬਈ ਅਸੀਂ ਹਿੰਦੀ ਲਿਖਾਣੀ ਆਪਣੀ ਜ਼ਬਾਨ। ਔਰ ਇਹਦਾ ਨਤੀਜਾ ਇਹ ਹੋਇਆ ਵੀ ਸਿੱਖ ਤਾਂ ਸਾਡੀ ਤਾਂ ਬਾਣੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ 'ਚ ਹੈ, ਪੰਜਾਬੀ 'ਚ ਹੈ। ਔਰ ਜਦੋਂ ਇਹ UN ਵੱਲੋਂ ਕਿਹਾ ਜਾਂਦਾ ਹੈ ਕਿ ਜੀ ਜ਼ਬਾਨਾਂ ਮਰ ਰਹੀਆਂ ਨੇ ਤੇ ਜਦੋਂ ਤੱਕ ਇੱਕ ਵੀ ਸਿੱਖ ਜਿਉਂਦਾ ਹੈ ਇਸ ਧਰਤੀ ਦੇ ਉੱਤੇ ਉਦੋਂ ਤੱਕ ਪੰਜਾਬੀ ਜ਼ਿੰਦਾ ਹੈ। ਔਰ ਇਹੀ ਰੀਜ਼ਨ ਹੈ ਵੀ ਸਿੱਖਾਂ ਨੇ ਹੀ ਸਟਰਗਲ ਕੀਤੀ, ਸੂਬਾ ਬਣਾਇਆ। ਹੁਣ ਚਲੋ ਇੱਕ ਅਜੇ ਸਾਡੇ ਪੰਜਾਬ ਦੇ ਹਿੰਦੂ ਭੈਣ ਭਰਾ ਤਾਂ ਉਹਨਾਂ ਨੇ ਪਿੱਠੀ ਕੀਤੀ ਹੋਈ ਹੈ ਆਪਣੀ ਧਰਤੀ ਵੱਲ ਵੀ, ਆਪਣੇ ਸੂਬੇ ਦੇ ਹਿੱਤਾਂ ਵੱਲ ਵੀ। ਅੱਜ ਭਾਵੇਂ ਉਹਨੇ ਵੋਕਲ ਹੋ ਕੇ ਨਹੀਂ, ਅੱਜ ਫਿਰ RSS ਨੇ ਆਪਣਾ ਕੰਮ ਲੈ ਲਿਆ, ਉਹ ਤਾਂ ਸਾਰੇ ਸਿੱਖਾਂ ਨੂੰ ਹੀ ਹਿੰਦੂ ਜਾਂ ਸਨਾਤਨੀ ਬਣਾਉਣ ਤੇ ਤੁਰੇ ਹੋਏ ਨੇ। ਪਰ ਪਾਕਿਸਤਾਨ ਦੇ ਵਿੱਚ ਇੱਕ ਮੂਵਮੈਂਟ ਜਿਹੜੀ ਹੈ ਜਿਹਦੇ 'ਚ ਹੁਣ ਮੈਂ ਦੇਖਦਾ ਵੀ ਉਹਨਾਂ ਦੇ TV ਚੈਨਲਸ ਦੇ ਉੱਤੇ ਵੀ ਕੋਈ ਨਾ ਕੋਈ ਪ੍ਰੋਗਰਾਮ, ਅੱਛੀਆਂ ਬੀਬੀਆਂ ਐਂਕਰਸ, ਉਹਨਾਂ ਦੀ ਠੇਠ ਪੰਜਾਬੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋਵੇਂ ਪਾਸੇ ਦੀ ਪੰਜਾਬੀ 'ਚ ਉਧਰਲੀ ਪੰਜਾਬੀ ਜਿੱਥੇ ਠੇਠ ਪੰਜਾਬੀ ਲਫ਼ਜ਼ ਨੇ ਉਹਨਾਂ 'ਚ ਅਰਬੀ ਫਾਰਸੀ ਆ ਵੜੀ ਹੈ ਤੇ ਸਾਡੀ ਤਾਂ ਪੰਜਾਬੀ ਨੂੰ ਇੰਨਾ ਕੁ ਹਿੰਦੀਆਈਜ਼ ਸੰਸਕ੍ਰਿਟਾਈਜ਼ ਕਰਤਾ ਹੈ, ਸੰਸਕ੍ਰਿਤ ਕੇ ਹਿੰਦੀ ਦੇ ਲਫ਼ਜ਼, ਕਿ ਆਪਣੇ ਜਦੋਂ ਲਹਿੰਦੇ ਪੰਜਾਬ ਵਾਲਿਆਂ ਦੀ ਪੰਜਾਬੀ ਸੁਣਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਠੇਠ ਪੰਜਾਬੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅੱਜ ਵੀ ਕਿਉਂਕਿ ਜਿਹੜੇ ਪੇਂਡੂ ਸਮਾਜ ਹੁੰਦੇ ਨੇ ਉਹ ਕੈਰੀਅਰ ਹੁੰਦੇ ਨੇ ਸਿਵਲਾਈਜੇਸ਼ਨਲ ਵੈਲਿਊਜ਼ ਦੇ, ਤਹਿਜ਼ੀਬੀ ਵੈਲਿਊਜ਼ ਦੇ। ਔਰ ਮੈਂ ਘੜੀ ਵੱਲ ਦੇਖ ਰਿਹਾ ਵੀ ਘੜੀ ਤੇਜ਼ੀ ਨਾਲ ਅੱਗੇ ਜਾ ਰਹੀ ਹੈ ਤੇ ਪੰਜਾਬੀ ਦੀ ਗੱਲ ਮੁਕੰਮਲ ਨਹੀਂ ਹੋਏਗੀ ਜੇ ਪੰਜਾਬੀ ਸ਼ਾਇਰੀ ਦੀ ਗੱਲ ਨਾ ਕਰੀਏ। ਔਰ ਬਾਬੂ ਫਿਰੋਜ਼ਦੀਨ ਸ਼ਰਫ ਜਿਹੜੇ ਆਜ਼ਾਦੀ ਤੋਂ ਪਹਿਲਾਂ ਦੇ ਪੀਰੀਅਡ ਦੇ ਸ਼ਾਇਰ ਹੋਏ ਨੇ, ਉਹਨਾਂ ਦੀ ਨਜ਼ਮ ਹੈ, ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ, ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ, ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਇਸ ਉਮੰਗ ਦਾ ਹਾਂ, ਵਾਰਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ, ਰਵਾਂ ਇੱਥੇ ਤੇ ਯੂਪੀ 'ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ, ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਹੁਣ ਜ਼ਾਲਬ, ਹਬੀਬ ਜ਼ਾਲਬ ਬਹੁਤ ਜ਼ਬਰਦਸਤ ਰੈਵੋਲੂਸ਼ਨਰੀ ਸ਼ਾਇਰ, ਉਹਨਾਂ ਦਾ ਇਹ ਉਰਦੂ ਦਾ ਜਿਹੜਾ ਸ਼ੇਰ ਅਕਸਰ
ਸਾਰੇ ਹੀ ਦੁਹਰਾਉਂਦੇ ਨੇ। ਜਿਹੜੇ ਡਿਕਟੇਟਰਾਂ ਨੂੰ ਜਾਂ ਅਸੀਂ ਮੋਦੀ ਵਰਗੇ ਤਾਨਾਸ਼ਾਹ ਨੂੰ ਵੀ ਐਡਰੈਸ ਕਰਕੇ ਕਹਿੰਦੇ हैं कि तुमसे पहले भी एक शख्स जो यहाँ तख्ते नशीं था उसको भी अपने खुदा होने का इतना ही यकीन था। सो और बहुत सारे शायद लगता होए भी हबीब ने ਜ਼ਾਲਬ ਹਬੀਬ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਹੀ ਮਾਈਗ੍ਰੇਟ ਕਰਕੇ ਗਏ ਸੀ। ਉਹਨਾਂ ਨੇ ਪੰਜਾਬੀ 'ਚ ਵੀ ਨਜ਼ਮਾਂ ਲਿਖੀਆਂ ਨੇ ਔਰ ਉਹਨਾਂ ਦੀ ਮਾਂ ਬੋਲੀ ਪੰਜਾਬੀ ਦੇ ਉੱਤੇ ਨਜ਼ਮ ਹੈ ਪੁੱਤਰਾ ਮਾਂ ਬੋਲੀ, ਉਹਦਾ ਟਾਈਟਲ ਹੈ ਪੁੱਤਰਾ ਤੇਰੀ ਚਾਦਰ ਲਾਈ ਹੋਰ ਕਿਸੇ ਦਾ ਦੋਸ਼ ਨਾ ਮਾਈ। ਕਿ ਇਹ ਮਾਂ ਪੰਜਾਬੀ ਪੁੱਤਰਾਂ ਨੇ ਹੀ ਤੈਨੂੰ ਤੇਰੀ ਚਾਦਰ ਲਾਈ ਹੈ। ਪੁੱਤਰਾ ਤੇਰੀ ਚਾਦਰ ਲਾਹੀ ਹੋਰ ਕਿਸੇ ਦਾ ਦੋਸ਼ ਨਾ ਮਾਈ ਗੈਰਾਂ ਕਰੋਧ ਦੀ ਉਹ ਅੱਗ ਬਾਲੀ ਸੀਨੇ ਹੋ ਗਏ ਪਿਆਰ ਤੋਂ ਖਾਲੀ ਪੁੱਤਰਾਂ ਨੂੰ ਤੂੰ ਲੱਗੇ ਗਾਲੀ ਤੈਨੂੰ ਬੋਲਣ ਤੋਂ ਸ਼ਰਮਾਵਣ ਗੈਰਾਂ ਐਸੀ ਵਾਹ ਵਗਾਈ ਪੁੱਤਰਾਂ ਤੇਰੀ ਚਾਦਰ ਲਾਹੀ। ਇਹਨਾਂ ਕੋਲ ਜ਼ਮੀਨਾਂ ਵੀ ਨੇ ਇਹਨਾਂ ਹੱਥ ਸੰਗੀਨਾਂ ਵੀ ਨੇ ਦੌਲਤ ਬੈਂਕ ਮਸ਼ੀਨਾਂ ਵੀ ਨੇ ਨਾ ਏ ਤੇਰੇ ਨਾ ਏ ਮੇਰੇ ਇਹ ਲੋਕੀ ਯੂਸਫ ਦੇ ਭਾਈ ਪੁੱਤਰਾਂ ਤੇਰੀ ਚਾਦਰ ਲਾਈ ਹੋਰ ਕਿਸੇ ਦਾ ਦੋਸ਼ ਨਾ ਮਾਈ। ਯੂਸਫ ਦੀ ਕਹਾਣੀ ਇਸਲਾਮਿਕ ਲਿਟਰੇਚਰ 'ਚ ਹੈ ਜਿੱਥੇ ਕਿ ਉਹਦੇ 10 ਮਤਰੇਏ ਭਰਾ ਸੀ ਤੇ ਉਹਨਾਂ ਨੇ ਈਰਖਾਵਸ ਹੋ ਕੇ ਉਹਨੂੰ ਬਹੁਤ ਤਸੀਹੇ ਦਿੱਤੇ ਸੀ। ਸੋ ਇਹ ਹਬੀਬ ਜ਼ਾਲਬ ਦੀ ਇਸੇ ਤਰ੍ਹਾਂ ਪੰਜਾਬੀ ਦੇ ਬਹੁਤ ਜ਼ਬਰਦਸਤ ਸ਼ਾਇਰ ਲਹਿੰਦੇ ਪੰਜਾਬ ਦੇ ਉਸਤਾਦ ਦਾਮਨ ਹੋਏ ਨੇ। ਉਹਨਾਂ ਦੀ ਨਜ਼ਮ ਹੈ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਇਹ ਟਾਈਟਲ ਹੈ ਨਜ਼ਮ ਦਾ। ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਗੋਦੀ ਜ਼ਿੱਦ 'ਚ ਪਲ ਕੇ ਜਵਾਨ ਹੋਇਓ ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ ਜੇ ਪੰਜਾਬੀ ਪੰਜਾਬੀ ਹੀ ਕੂਕਣਾਈ ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ। ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ ਇਹਦੇ ਪੁੱਤ ਹਾਂ ਇਹਦੇ ਤੋਂ ਦੁੱਧ ਮੰਗਣਾ ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ ਇਹਦੇ ਲੱਖ ਹਰੀਫ ਪੈ ਹੋਣ ਪੈਦਾ ਦਿਨ ਬ ਦਿਨ ਇਹਦੀ ਸ਼ਕਲ ਬਣਦੀ ਰਹੇਗੀ ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ। ਫਿਰ ਉਹਨਾਂ ਦੇ ਜਦੋਂ ਕਦੇ ਪੰਜਾਬੀ ਦੀ ਗੱਲ ਕਰਾਂ ਫਾਂ ਕਰਦਾ ਫੂੰ ਆਉਂਦਾ ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਏ ਚਾਂ ਕਰਦਾ ਚੂੰ ਆਉਂਦਾ। ਦੂਸਰੇ ਜਿਹੜੇ ਅਪੋਜ਼ ਕਰ ਰਹੇ ਉਹ ਬੋਲਦਾ ਬੋਲਦਾ ਟੁਰੀ ਜਾਂਦਾ ਖੌਰੇ ਮੇਰੇ ਬੁੱਲਾਂ ਨੂੰ ਸਿਉਂ ਆਉਂਦਾ। ਇਹ ਗੱਲ ਹੈ ਮਾਂ ਤੇ ਪੁੱਤਰਾਂ ਦੀ ਕੋਈ ਤੀਸਰਾ ਇਹਦੇ ਵਿੱਚ ਕਿਉਂ ਆਉਂਦਾ। ਫਿਰ ਉਹਨਾਂ ਨੇ ਕਿਹਾ ਉਰਦੂ ਦਾ ਮੈਂ ਦੋਖੀ ਨਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ ਪੁੱਛਦੇ ਹੋ ਮੇਰੇ ਦਿਲ ਦੀ ਬੋਲੀ ਹਾਂ ਜੀ ਹਾਂ ਪੰਜਾਬੀ ਏ ਹਾਂ ਜੀ ਹਾਂ ਪੰਜਾਬੀ ਏ ਬੁੱਲਾ ਮਿਲਿਆ ਇਸੇ ਵਿੱਚੋਂ ਵਾਰਿਸ ਵੀ ਧਾਰਾਂ ਮਿਲੀਆਂ ਇਸੇ ਵਿੱਚੋਂ ਮੇਰੀ ਮਾਂ ਪੰਜਾਬੀ ਏ ਹਾਂ ਜੀ ਹਾਂ ਪੰਜਾਬੀ ਏ ਇਹਦੇ ਬੋਲ ਕੰਨਾਂ ਵਿੱਚ ਪੈਂਦੇ ਦਿਲ ਮੇਰੇ ਦੇ ਵਿੱਚ ਨੇ ਰਹਿੰਦੇ ਤਪਦੀਆਂ ਹੋਈਆਂ ਰੇਤਾਂ ਉੱਤੇ ਇੱਕ ਠੰਡੀ ਛਾਂ ਪੰਜਾਬੀ ਏ ਹਾਂ ਜੀ ਹਾਂ ਪੰਜਾਬੀ ਏ ਇਹਦੇ ਦੁੱਧਾਂ ਦੇ ਵਿੱਚ ਮੱਖਣਾ ਵਿੱਚ ਘਿਓ ਦੀ ਚਖਣੀ ਡੱਬ ਖੜੱਬੀ ਦੁੱਧਲ ਜਿਹੀ ਇਹ ਸਾਡੀ ਗਾਂ ਪੰਜਾਬੀ ਏ ਹਾਂ ਜੀ ਹਾਂ ਪੰਜਾਬੀ ਏ। ਸੋ ਅਸੀਂ ਇਸ ਕੌਮਾਂਤਰੀ ਪੰਜਾਬੀ ਦਿਵਸ ਦੇ ਮੌਕੇ 'ਤੇ ਸਮੂਹ ਪੰਜਾਬੀ ਪਿਆਰਿਆਂ ਨੂੰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਧਾਈਆਂ ਦਿੰਦੇ ਤੇ ਆਸ ਵੀ ਕਰਦੇ ਹਾਂ ਵੱਧ ਤੋਂ ਵੱਧ ਜ਼ਬਾਨਾਂ ਸਿੱਖੋ ਜਿੰਨੀਆਂ ਜ਼ਬਾਨਾਂ ਸਿੱਖੀਆਂ ਜਾਂਦੀਆਂ ਨੇ ਪਰ ਮਾਂ ਹੁੰਦੀ ਹੈ ਮਾਂ ਬੋਲੀ ਹੁੰਦੀ ਹੈ ਔਰ ਇਹ ਸਾਡੀ ਮਾਂ ਬੋਲੀ ਪੰਜਾਬੀ ਹੈ ਇਸ ਦੇ ਉੱਤੇ ਫਖਰ ਕਰੋ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ
ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvdefo.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।